ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਦੀਪਕ ਸ਼ਰਮਾ ਜੀ। ਦੀਪਕ ਸ਼ਰਮਾ ਚਨਾਥਲ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ ਆਪ ਨੂੰ ਪਤਾ ਹੀ ਆ ਜੀ, ਮਿੰਟੂ ਜੀ ਥੋੜੇ ਜਿਹੇ ਨਿੱਜੀ ਰੁਝੇਵੇਂ ਕਰਕੇ ਅੱਜ ਨਹੀਂ ਆ, ਤੇ ਦੀਪਕ ਜੀ ਆਪਣੇ ਨਾਲ ਆਏ ਆ। ਸੋ ਅਸੀਂ ਚਾਹੁੰਦੇ ਹਾਂ ਵੀ ਤੁਹਾਡੀਆਂ ਖਬਰਾਂ ਮਿਸ ਨਾ ਹੋਣ, ਇਸ ਲਈ ਦੀਪਕ ਜੀ ਨੂੰ ਲੈ ਕੇ ਆਏ ਆਪਾਂ। ਸੋ ਬਹੁਤ ਸ਼ੁਕਰੀਆ ਦੀਪਕ ਜੀ, ਸਮਾਂ ਜਿਹੜਾ ਉਹ ਕੱਢਣ ਦੇ ਨਹੀਂ ਲਈ। ਭਾਜੀ, ਧੰਨਵਾਦ ਤੁਹਾਡਾ ਕਿ ਤੁਸੀਂ ਮਿੰਟੂ ਭਾਜੀ ਥਾਂ ਤੇ ਮੈਨੂੰ ਇਹ ਪ੍ਰੋਗਰਾਮ ਕਰਨ ਦਾ ਮੌਕਾ ਦਿੱਤਾ। ਮਤਲਬ ਮੈਂ ਉਸ ਪੱਧਰ ਦੀਆਂ ਗੱਲਾਂ ਤਾਂ ਨਹੀਂ ਕਰ ਸਕਾਂਗਾ, ਪਰ ਕੋਸ਼ਿਸ਼ ਜ਼ਰੂਰ ਕਰਾਂਗਾ ਕਿ ਦਰਸ਼ਕਾਂ ਦੇ ਉਸ ਜਿਹੜੀ ਖੱਪਾ ਹੈ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂ। ਜੀ ਭਾਜੀ, ਬਹੁਤ ਸ਼ੁਕਰੀਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟੇਰਕੇਨ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415 909 0503। ਜੀਕੇ ਧਨੋਤਾ, ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ, ਜੀ ਐਂਡ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਏਅਰ ਚੇਂਜ, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ 'ਚ ਲੋਕੇਸ਼ਨ ਹੈ। ਕਾਲ ਨਿਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫ੍ਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਦੀਪਕ ਜੀ ਸ਼ੁਰੂ ਕਰਦੇ ਜਾਈਏ। ਅੱਜ ਦੀ ਅਹਿਮ ਤੇ ਸਭ ਤੋਂ ਵੱਡੀ ਖਬਰ ਇਹੀ ਆ, ਪੱਪਲਪ੍ਰੀਤ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਸਾਥੀ ਆ ਉਹ ਗ੍ਰਿਫਤਾਰ ਹੋ ਗਿਆ। ਪੰਜਾਬ ਪੁਲਿਸ ਨੇ ਦਾਅਵਾ ਕੀਤਾ। ਬਿਲਕੁਲ ਜੀ, ਇਹ ਗੱਲ ਦਰੁਸਤ ਹੈ ਕਿ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਪੱਪਲਪ੍ਰੀਤ ਅਸੀਂ ਫੜ ਲਿਆ, ਸਾਡੀ ਗਿਰਫਤ 'ਚ, ਤੇ ਉਹਦੇ ਉੱਤੇ NSA ਲੱਗ ਗਿਆ ਤੇ ਉਸਨੂੰ ਵੀ ਅਸਾਮ ਦੀ ਉਸੇ ਜੇਲ੍ਹ ਦੇ ਵਿੱਚ ਜਿਹੜੀ ਡਿਬਰੂਗੜ੍ਹ ਜੇਲ੍ਹ ਹੈ ਉਹਦੇ ਵਿੱਚ ਭੇਜਿਆ ਜਾਏਗਾ, ਤੇ ਉਹਦੇ ਪਰ ਪਹਿਲਾਂ ਹੀ 6 ਕੇਸ ਚੱਲ ਰਹੇ ਨੇ। ਸੋ ਇਹ ਤਾਂ ਪੁਲਿਸ ਦੇ ਹਵਾਲੇ ਨਾਲ ਇਹੀ ਖਬਰ ਹੈ, ਇਹ 'ਚ ਕੋਈ ਸ਼ੱਕ ਨਹੀਂ। ਪਰ ਮਤਲਬ ਜਿਹੜਾ ਚਰਚਾ ਅੱਜ ਦਿਨ ਭਰ ਰਹੀ ਉਹ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਇਸ ਗੱਲ ਦੀ ਰਹੀ ਕਿ ਗ੍ਰਿਫਤਾਰੀ ਕਿੱਥੋਂ। ਪਹਿਲਾਂ ਪੰਜਾਬ ਦੀ ਸਫਾ 'ਚ ਚਰਚਾ ਕਾਫੀ ਫੈਲੀ ਕਿ ਪੱਪਲਪ੍ਰੀਤ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ। ਫਿਰ ਕਹਿੰਦੇ ਨਹੀਂ ਜੀ ਹੁਸ਼ਿਆਰਪੁਰ ਦੇ ਕਿਸੇ ਖੇਤਰ 'ਚੋਂ ਫੜਿਆ ਗਿਆ। ਫਿਰ ਕਹਿੰਦੇ ਨਹੀਂ ਜੀ ਅੰਮ੍ਰਿਤਸਰ ਤੋਂ ਉਸਨੂੰ ਗ੍ਰਿਫਤਾਰ ਕੀਤਾ ਗਿਆ, ਕੱਥੂ ਨੰਗਲ ਤੋਂ। ਫਿਰ ਇਹ ਵੀ ਪਤਾ ਲੱਗਿਆ ਕਿ ਉਹ ਤਾਂ ਅੰਮ੍ਰਿਤਸਰ ਦੇ ਵਿੱਚ ਖੁਦ ਸਰੈਂਡਰ ਕਰਨਾ ਚਾਹੁੰਦਾ ਸੀ ਜਾ ਕੇ, ਉਸਨੇ ਸਰੈਂਡਰ ਕਰਨ ਦੀ ਤਿਆਰੀ ਬਣਾ ਲਈ ਸੀ। ਉਹ ਪਹਿਲਾਂ ਆਪਣੇ ਪਿੰਡ ਜਾਣਾ ਚਾਹੁੰਦਾ ਸੀ ਤੇ ਉੱਥੋਂ ਸਰੈਂਡਰ ਕਰਨਾ ਚਾਹੁੰਦਾ ਸੀ। ਹੁਣ ਇਸ ਗੱਲ ਦੀ ਲੈ ਕੇ ਖੂਬ ਚਰਚਾ ਕਿ ਕੀ ਇਹ ਗ੍ਰਿਫਤਾਰੀ ਹੈ ਜਾਂ ਸਰੈਂਡਰ ਹੈ। ਸੋ ਇਸ ਲਈ ਇਹ ਸਵਾਲ ਤਾਂ ਅਜੇ ਵੀ ਬਣਿਆ ਹੋਇਆ ਹੈ ਕਿ ਗ੍ਰਿਫਤਾਰੀ ਹੈ ਜਾਂ ਸਰੈਂਡਰ ਹੈ। ਪਰ ਉਸ ਤੋਂ ਪਹਿਲਾਂ ਵਾਲੇ ਜਿਹੜੇ ਸਵਾਲ ਸੀ ਇੱਕ ਵਾਰ ਫਿਰ ਅੱਜ ਪੰਜਾਬ ਦੀ ਸਭਾ ਚਰਚਾ 'ਚ ਨੇ ਕਿ ਕੀ ਇਹ ਤੋਂ ਬਾਅਦ ਅੰਮ੍ਰਿਤਪਾਲ ਜਾਂ ਅੰਮ੍ਰਿਤਪਾਲ ਸਿੰਘ ਤੋਂ ਬਾਹਰ, ਇਹ ਦੋਵੇਂ ਤਰ੍ਹਾਂ ਦੀਆਂ ਗੱਲਾਂ ਨੇ। ਕੀ ਅੰਮ੍ਰਿਤਪਾਲ ਗ੍ਰਿਫਤਾਰ ਕਰ ਲਿਆ ਜਾਏਗਾ, ਕੀ ਅੰਮ੍ਰਿਤਪਾਲ ਗ੍ਰਿਫਤਾਰ ਹੀ ਹੈ, ਕੀ ਅੰਮ੍ਰਿਤਪਾਲ ਗ੍ਰਿਫਤਾਰ ਕਰਨਾ ਹੀ ਨਹੀਂ, ਕੀ ਅੰਮ੍ਰਿਤਪਾਲ ਗ੍ਰਿਫਤਾਰ ਹੋ ਹੀ ਨਹੀਂ ਸਕਦਾ, ਕਿ ਗ੍ਰਿਫਤਾਰ ਕਰਨ ਦੀ ਕਵਾਇਦ ਵਿੱਚ ਨਹੀਂ ਹੈ ਪੁਲਿਸ ਦੀ ਪਕੜ ਤੋਂ ਬਾਹਰ ਹੈ, ਜਾਂ ਪੁਲਿਸ ਪੱਪਲਪ੍ਰੀਤ ਤੋਂ ਬਾਅਦ ਹੁਣ ਉਹਨੂੰ ਪੇਸ਼ ਕਰੇਗੀ। ਇਹ ਸਟੈਪ ਨੇ ਕਿ ਪਹਿਲਾਂ ਉਹਦੇ ਸਾਥੀ ਤੇ ਹੁਣ ਮੁੱਖ ਸਾਥੀ ਤੇ ਫਿਰ ਆਪ। ਸੋ ਇਸ ਲਈ ਇਹ ਦੀਆਂ ਚਰਚਾਵਾਂ ਵੱਖ-ਵੱਖ ਤਰ੍ਹਾਂ ਦੀਆਂ ਚੱਲੀ ਜਾਂਦੀਆਂ ਨੇ। ਔਰ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਇਹ ਕਹਿ ਕੇ ਕਿ ਹਾਂ ਇਹ ਐਪੀਸੋਡ ਇੱਥੇ ਖਤਮ ਹੋ ਜਾਏਗਾ ਜਾਂ ਐਪੀਸੋਡ ਤੋਂ ਬਾਅਦ ਅਗਲਾ ਚੈਪਟਰ ਕੀ ਹੋਏਗਾ ਜਾਂ ਆਉਣ ਵਾਲੇ ਦਿਨਾਂ 'ਚ ਕੀ ਹੋਏਗਾ, ਇਹ ਬਹੁਤ ਜਲਦਬਾਜ਼ੀ ਹੋਏਗੀ। ਠੀਕ ਹੈ, ਕਿਉਂਕਿ ਅਜੇ ਤੱਕ ਤਾਂ ਇਹੀ ਸਪਸ਼ਟ ਨੀਗਾ ਕਿ ਇਹ ਸਕ੍ਰਿਪਟਡ ਹੈ, ਇਹ ਖੁਦ ਵਾਪਰਿਆ ਵਰਤਾਰਾ ਹੈ, ਇਹ ਆਪ ਮੁਹਾਰੇ ਕਹਾਣੀ ਆਈ ਹੈ ਸਾਹਮਣੇ, ਤੇ ਉਸ ਤੋਂ ਬਾਅਦ ਪੁਲਿਸ ਦੀ ਕਹਾਣੀ ਆਪ ਮੁਹਾਰੇ ਹੈ। ਇਹ ਰੂਟੀਨ ਕਾਰਵਾਈ ਹੈ, ਇਹ ਇੱਕ ਸਰਕਾਰ ਦੀ, ਤੰਤਰ ਦੀ, ਸਿਸਟਮ ਦੀ ਉਸ ਕਾਨੂੰਨੀ ਦਾਇਰੇ ਚੋਂ ਨਿਕਲੀ ਕਾਰਵਾਈ ਹੈ। ਇਹ ਰਾਜਨੀਤਿਕ ਕਾਰਵਾਈ ਹੈ ਜਾਂ ਇਹ ਇੱਕ ਨਾਰਮਲ ਵਰਤਾਰਾ, ਜਾਂ ਇਹਦੇ ਪਿੱਛੇ ਕੋਈ ਇਬਾਰਤ ਕੰਮ ਕਰ ਰਹੀ, ਕੋਈ ਲਿਖਤ ਕੰਮ ਕਰ ਰਹੀ ਹੈ, ਕੋਈ ਰਾਜਨੀਤੀ ਕੰਮ ਕਰ ਰਹੀ ਹੈ। ਸੋ ਇਸ ਲਈ ਇਹ ਅਜੇ ਪਰਤਾਂ ਖੁੱਲਣੀਆਂ ਬਾਕੀ ਨੇ। ਹੋ ਸਕਦਾ ਕੱਲ ਨੂੰ ਕੋਈ ਕਿਸੇ ਪਾਰਟੀ ਦਾ ਲੀਡਰ ਬਾਹਰ ਆ ਕੇ ਇਸ ਪਰਤ ਖੁੱਲੇ, ਹੋ ਸਕਦਾ ਕੋਈ ਵੱਡੇ ਲੈਵਲ ਦਾ ਪੁਲਿਸ ਅਧਿਕਾਰੀ, ਕੋਈ ਕੇਂਦਰੀ ਏਜੰਸੀਆਂ ਦਾ ਅਧਿਕਾਰੀ ਕੱਲ ਨੂੰ ਰਿਟਾਇਰ ਹੋ ਕੇ ਕੋਈ ਕਿਤਾਬ ਲਿਖੇ, ਹੈ ਨਾ, ਫਿਰ ਕੁਝ ਸੱਚ ਝੂਠ ਸਾਹਮਣੇ ਆਵੇ, ਜਾਂ ਪੰਜਾਬ ਦੇ 2-3 ਅਜਿਹੀਆਂ ਧਿਰਾਂ ਜਿਹੜੀਆਂ ਪੰਥਕ ਥਾਵਾਂ ਦੇ ਨੇ, ਪੰਥਕ ਅਹੁਦਿਆਂ ਤੇ ਨੇ, ਵੱਡੇ ਨਾਮੀ ਸਥਾਨਾਂ ਤੇ ਨੇ, ਪਰ ਉਹ ਅਜੇ ਸਿਸਟਮ 'ਚ ਨੇ, ਆਪੋ ਆਪਣੇ ਰੁਤਬਿਆਂ ਤੇ ਨੇ, ਅਹੁਦਿਆਂ ਤੇ ਨੇ, ਚਾਹੇ ਉਹ ਸਰਕਾਰੀ ਨਹੀਂ ਹੈਗੇ, ਪਰ
ਉਹਨਾਂ ਵੱਲੋਂ ਜਿਹੜੀਆਂ ਸਮੇਂ-ਸਮੇਂ ਚਰਚਾਵਾਂ ਆਈਆਂ, ਉਹਨਾਂ ਦੇ ਹਵਾਲੇ ਨਾਲ ਕਈ ਚਰਚਾਵਾਂ ਸਭਾ 'ਚ ਘੁੰਮੀਆਂ ਕਿ ਜੀ ਉਹਨਾਂ ਰਾਹੀਂ ਸਰੈਂਡਰ ਕਰਾਉਣ ਦੀ ਕੋਸ਼ਿਸ਼ ਸੀ, ਉਹਨਾਂ ਰਾਹੀਂ ਮਾਮਲਾ ਨਿਬੇੜਨ ਦੀ ਕੋਸ਼ਿਸ਼ ਸੀ। ਉਹ ਕੱਲ ਨੂੰ ਜਦੋਂ ਆਪਣੇ ਅਹੁਦਿਆਂ ਤੋਂ ਲਾਂਭੇ ਹੋ ਜਾਣਗੀਆਂ ਤਦ ਬੋਲਣਗੀਆਂ ਜਾਂ ਅਹੁਦਿਆਂ ਤੇ ਰਹਿੰਦਿਆਂ ਬੋਲਣਗੀਆਂ। ਅਸੀਂ ਇਸ ਲਈ ਇਹ ਅਜੇ ਕਹਾਣੀ ਸਾਹਮਣੇ ਆਉਣੀ ਬਾਕੀ ਆ ਕਿ ਸਾਰੀ ਕਹਾਣੀ ਦੀ ਮਤਲਬ ਇਬਾਰਤ ਹੈ ਕੀ ਹੈ, ਇਹਦੀ ਰਚਨਾ ਕਿਵੇਂ ਹੋਈ ਹੈ, ਇਹਦੀ ਲਿਖਤ ਕਿਵੇਂ ਹੋਈ ਹੈ, ਇਹ ਅਜੇ ਸਾਰਾ ਐਪੀਸੋਡ ਵਾਪਰਨਾ ਅਜੇ ਬਾਕੀ ਆ। ਹਾਂ, ਹੁਣ ਵਾਲੀ ਘਟਨਾ ਤੱਕ ਪਪਲਪ੍ਰੀਤ ਗ੍ਰਿਫਤਾਰ ਆ ਤੇ ਪਪਲਪ੍ਰੀਤ ਤੋਂ ਬਾਅਦ ਅੰਮ੍ਰਿਤਪਾਲ ਦਾ ਕਦੋਂ ਤੱਕ ਕਹਾਣੀ ਸਾਹਮਣੇ ਆਉਂਦੀ ਹੈ ਦੇਖਣ ਵਾਲੀ ਗੱਲ ਹੈ। ਕਿਉਂਕਿ ਇੱਕ ਵਾਰ ਤਾਂ ਪੰਜਾਬ ਪੁਲਿਸ ਨੇ ਇਹ ਵੀ ਦਮ ਭਰਿਆ ਸੀਗਾ ਕਿ ਯੂਪੀ ਤੋਂ ਵਾਪਸ ਆ ਗਿਆ ਤੇ ਫਿਰ ਦੁਬਾਰਾ ਯੂਪੀ ਦੀ ਲੋਕੇਸ਼ਨ ਦੀ ਚਰਚਾ ਆ ਗਈ ਸੀ। ਔਰ ਪੁਲਿਸ ਦੀ ਕਹਾਣੀ ਦੇ ਅਨੁਸਾਰ ਤਾਂ ਦੂਈ ਵਾਰ ਜਦੋਂ ਯੂਪੀ ਤੋਂ ਵਾਪਸ ਆਏ, ਹੁਸ਼ਿਆਰਪੁਰ ਚੋਂ ਹੁੰਦੇ ਹੋਏ ਗੱਡੀ ਪਿੱਛੇ ਲੱਗ ਗਈ, ਉੱਥੋਂ ਜੀ ਜਿਹੜੀ ਗੱਡੀ ਚ ਆਏ ਸੀ ਸਕਾਰਪੀਓ ਤੋਂ ਬਾਅਦ ਨੋਵਾ ਤੋਂ ਬਾਅਦ ਜਿਹੜੀ ਆ ਕਿਹੜੀ ਸੀ ਸਵਿਫਟ, ਤੇ ਉਹ ਸਵਿਫਟ ਛੱਡ ਕੇ ਜਦੋਂ ਭੱਜੇ ਤਾਂ ਕੰਧ ਟੱਪ ਕੇ ਖੇਤਾਂ ਚੋਂ ਅੱਡ ਹੋ ਗਏ। ਹੁਣ ਪੁਲਿਸ ਦੀ ਕਹਾਣੀ ਦੇ ਅਨੁਸਾਰ ਤਾਂ ਪਪਲਪ੍ਰੀਤ ਤੇ ਅੰਮ੍ਰਿਤਪਾਲ ਅੱਡ ਨੇ, ਪਰ ਲੋਕ ਕਹਿੰਦੇ ਨਹੀਂ ਜੀ ਉਹ ਅੱਡ ਨਹੀਂ ਹੋ ਸਕਦੇ। ਲੋਕਾਂ 'ਚ ਇਹ ਵੀ ਚਰਚਾ। ਤੇ ਹੁਣ ਜੇ ਉਹ ਅੱਡ ਨਹੀਂ ਗਏ ਤਾਂ ਕੀ ਇਕੱਠੇ ਫੜੇ ਗਏ ਨੇ? ਜੇ ਅੱਡ ਨੇ ਤਾਂ ਕੀ ਆਪਸ 'ਚ ਰਾਬਤਾ ਹੁੰਦਾ ਸੀ? ਪੰਜਾਬ ਪੁਲਿਸ ਨੇ ਕਈ ਉਹਨਾਂ ਘਰਾਂ ਦੇ ਬੂਹੇ ਵੀ ਖੜਕਾਏ ਜਿਨ੍ਹਾਂ ਦੇ ਕਦੇ ਸਾਲ 2 ਸਾਲ 4 ਸਾਲ 1 ਸਾਲ ਪਹਿਲਾਂ ਵੀ ਕਦੇ ਪਪਲਪ੍ਰੀਤ ਨਾਲ ਫੋਨ ਤੇ ਵੀ ਗੱਲਬਾਤ ਹੋਈ ਹੋਵੇ, ਜਾਂ ਪਿਛਲੇ ਦਿਨਾਂ 'ਚ ਜਦੋਂ ਵਾਰਸ ਪੰਜਾਬ ਦਾ ਸੀ ਉਹਨਾਂ ਨਾਲ ਕਈਆਂ ਨਾਲ ਰਾਬਤਾ ਹੋਇਆ ਹੋਵੇ, ਚਾਹੇ ਉਹ ਕਿਸੇ ਨੇ ਇੰਟਰਵਿਊ ਲੈਣ ਲਈ, ਕਿਸੇ ਨੇ ਕੁਛ ਸਮਾਂ ਲੈਣ ਲਈ, ਕਿਸੇ ਨੇ ਕੋਈ ਸਵਾਲ ਪੁੱਛਣ ਲਈ। ਸੋ ਉਸ ਹਵਾਲੇ ਨਾਲ ਵੀ ਚਰਚਾ ਹੁੰਦੀ ਰਹੀ ਆ। ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਜੇਕਰ ਇਹ ਹਵਾਲਾ ਸੱਚ ਆ ਤਾਂ ਫਿਰ ਕੀ ਅੱਜ ਉਸ ਮਸਲੇ ਤੇ ਹੁਣ ਅੰਮ੍ਰਿਤਪਾਲ ਉਹਦੇ ਨਾਲ ਜਾਂ ਉਹ ਤੋਂ ਅਲੱਗ ਹੈ? ਸੋ ਇਹ ਦੇਖਣ ਵਾਲੀ ਗੱਲ ਹੈ। ਇਸ ਲਈ ਇਹ ਸੀਨ ਅਜੇ ਸਪਸ਼ਟ ਹੋਣਾ ਬਾਕੀ ਹੈ। ਜੀ ਬਿਲਕੁਲ। ਸੋ ਕਾਫੀ ਦਿਨ ਜਿਹੜੇ ਸਾਰਾ ਚੀਜ਼ ਨੂੰ ਚੱਲਦਿਆਂ ਨੂੰ ਹੋ ਗਏ ਆ ਤੇ ਕਿਉਂਕਿ ਵਿੱਚ ਜੇ ਇਹੀ ਚਰਚਾ ਜਿਹੜੀ ਉਹ ਚੱਲ ਰਹੀ ਸੀ ਵੀ ਉਸ ਨੂੰ ਉੱਥੋਂ ਕੱਢਣ ਦੇ ਵਿੱਚ ਸਾਰੀਆਂ ਚੀਜ਼ਾਂ ਕਰਨ ਦੇ ਵਿੱਚ ਮੇਨ ਪਪਲਪ੍ਰੀਤ ਸਿੰਘ ਹੀ ਜਿਹੜਾ ਉਹ ਚੱਲ ਰਿਹਾ। ਸੋ ਇਹ ਸਵਾਲ ਬਿਲਕੁਲ ਵਾਜਿਬ ਆ, ਜਾਇਜ਼ ਆ। ਸਾਰੇ ਜਾਣੇ ਜਿਹੜੇ ਪੁੱਛ ਰਹੇ ਆ ਵੀ ਕੀ ਅੰਮ੍ਰਿਤਪਾਲ ਸਿੰਘ ਉਦੋਂ ਨਾਲ ਸੀਗਾ ਜਾਂ ਨਹੀਂ ਸੀਗਾ। ਸੋ ਕੀ ਜਿਹੜੀ ਇਹ ਸਥਿਤੀ ਇਸ ਟਾਈਮ ਬਣ ਰਹੀ ਆ? ਹੁਣ ਤਾਂ ਕਹਿ ਤਾਂ ਇਹੀ ਰਹੇ ਆ ਵੀ ਕੱਥੂ ਨੰਗਲ ਤੋਂ ਆ, ਪਰ ਹੁਣ ਮੈਨੂੰ ਨਾ ਕਦੀ ਇਹਨਾਂ ਅਖਬਾਰਾਂ ਤੇ ਯਕੀਨ ਕਰਨ ਨੂੰ ਵੀ ਨਹੀਂ ਜੀ ਕਰਦਾ। 18 ਤਰੀਕ ਨੂੰ ਇਹਨਾਂ ਨੇ ਕਿਹਾ ਸੀਗਾ ਵੀ ਦੋਨੋਂ ਹੀ ਗ੍ਰਿਫਤਾਰ ਕਰ ਲਏ, ਉਦੋਂ ਫੜ ਲਿਆ ਸੀ ਅੰਮ੍ਰਿਤਪਾਲ ਸਿੰਘ, ਬਾਅਦ ਚ ਇਹਨਾਂ ਨੇ ਕੁਝ ਘੰਟੇ ਬਾਅਦ ਚ ਬਦਲ ਲਈ ਸੀਗੀ। ਸੋ ਬਿਲਕੁਲ ਗੱਲ ਇਹੀ ਹੈ ਕਿ ਇਸ ਲਈ ਅਜੇ ਤਾਂ ਜੇ ਗ੍ਰਿਫਤਾਰੀ ਵਾਲਾ ਥਾਂ ਤੱਕ ਮੇਰੇ ਅੱਜ ਵੀ ਯਾਦ ਹੈ ਪੰਜਾਬ ਦੇ ਵਿੱਚ ਜੇਲ੍ਹ ਬ੍ਰੇਕ ਤੋਂ ਬਾਅਦ ਕੁਝ ਧਿਰਾਂ ਨੂੰ ਗ੍ਰਿਫਤਾਰ ਕਰਨ ਦਾ ਜਦੋਂ ਮਾਮਲਾ ਆਇਆ ਸੀ ਤਦ ਇਹ ਚਰਚਾ ਖਾਸੀ ਭਖੀ ਸੀਗੀ ਕਿ ਹਾਂਜੀ ਉਹਨਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਨਾ, ਪਰ ਉਸ ਸਮੇਂ ਦਿਖਾਇਆ ਉਹ ਪਟਿਆਲੇ ਤੋਂ ਗਿਆ ਸੀਗਾ। ਦੇਖੋ ਇਸ ਲਈ ਕਿ ਪਟਿਆਲਾ ਯੂਨੀਵਰਸਿਟੀ ਤੋਂ ਕਿ ਹਾਂ ਪਟਿਆਲਾ ਯੂਨੀਵਰਸਿਟੀ ਦੇ ਬਾਹਰੋਂ ਫੜੇ ਨੇ ਜੀ ਉਹ। ਸੋ ਇਸ ਲਈ ਇਹ ਅਜੇ ਤੱਕ ਇਸ ਤਰ੍ਹਾਂ ਦੇ ਕਹਾਣੀਆਂ ਤਾਂ ਕਿੰਨੀਆਂ ਹੀ ਨੇ, ਕਿੱਥੋਂ ਫੜਦੀ ਹੈ ਤੇ ਦਿਖਾਉਣੀ ਕਿੱਥੋਂ ਹੁੰਦੀ ਹੈ। ਉਹ ਇੱਕ ਕਹਾਣੀ ਆਪਾਂ ਅੱਗੇ ਵੀ ਸ਼ਾਇਦ ਗੱਲ ਕੀਤੀ ਸੀ ਕਿ ਪੰਜਾਬ ਦੀਆਂ ਤੁਸੀਂ ਜੇ ਥਾਣਿਆਂ 'ਚ ਜਾ ਕੇ ਫੋਲੋ ਨਾ ਤਾਂ ਤੁਹਾਨੂੰ ਇੱਕ ਕਹਾਣੀ ਬਿਲਕੁਲ ਹਰ ਥਾਂ ਸੇਮ ਮਿਲੂਗੀ ਕਿ ਜੀ ਪੁਲਿਸ ਨੇ ਨਾਕਾ ਲਾਇਆ ਸੀ, ਬੰਦਾ ਸਾਈਕਲ ਤੇ ਝੋਲਾ ਟੰਗੀ ਆ ਰਿਹਾ ਸੀ ਤੇ ਉਹ ਸ਼ੱਕ ਹੋਣ ਤੇ ਹੱਥ ਦੇ ਕੇ ਰੋਕਿਆ ਤੇ ਉਹਦੇ ਝੋਲੇ ਚੋਂ ਜੀ ਫੀਮ ਬਰਾਮਦ ਹੋ ਗਈ, ਚਿੱਟਾ ਬਰਾਮਦ ਹੋ ਗਿਆ ਤੇ ਉਹ ਬੰਦਾ ਸਮਾਨ ਨੇ ਫੜ ਲਿਆ। ਸੋ ਇੱਕੋ ਤਰ੍ਹਾਂ ਦੀ ਕਹਾਣੀ ਲਿਖਣ ਦੀ ਆਦਤ ਹੁੰਦੀ ਹੈ। ਸੋ ਇਸ ਲਈ ਗ੍ਰਿਫਤਾਰੀਆਂ ਵਾਲੀਆਂ ਕਹਾਣੀਆਂ ਵੀ ਕਈ ਵਾਰ ਇੱਕੋ ਤਰ੍ਹਾਂ ਦੀਆਂ ਹੁੰਦੀਆਂ। ਹਾਂ, ਪਰ ਗ੍ਰਿਫਤਾਰੀ ਹੋਈ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਉਹ ਪੇਸ਼ ਕਰ ਲਿਆ ਉਹਨੂੰ, ਉਹ ਤੋਂ ਬਾਅਦ NSA ਲੱਗਾ ਹੋਇਆ, 6 ਕੇਸ ਪਰ ਹੈਗੇ ਨੇ, ਉਹਨੂੰ ਅਸਾਮ ਭੇਜਣਾ ਹੀ ਭੇਜਣਾ ਇਹ ਹੈ। ਪਰ ਕਈ ਵਾਰ ਆਪਾਂ ਆਪਣੇ ਪਿੰਡਾਂ 'ਚ ਵੀ ਦੇਖਿਆ ਕਿ ਬੰਦੇ 2 ਦਿਨ ਪਹਿਲਾਂ ਚੱਕ ਕੇ ਲੈ ਜਾਂਦੇ ਨੇ, ਚਾਹੇ ਕਿਸੇ ਸਧਾਰਨ ਲੜਾਈ ਝਗੜੇ ਦੇ ਮਾਮਲੇ 'ਚ ਹੋਵੇ, ਪਰ ਪੇਸ਼ ਕਦੋਂ ਬਾਅਦ ਚੋਂ ਕੀਤਾ ਜਾਂਦਾ, ਰਾਜਨੀਤਿਕ ਦਬਾਅ ਹੁੰਦਾ, ਪ੍ਰੈਸ਼ਰ ਹੁੰਦਾ। ਸੋ ਉਹ ਸਵਾਲ ਉਸੇ ਤਰ੍ਹਾਂ ਖੜਾ ਕਿ ਕੀ 18 ਤੋਂ ਬਾਅਦ ਵਾਲੇ ਜਿਹੜੇ ਵੀਡੀਓਗ੍ਰਾਫੀਆਂ ਦਿਖਾਈਆਂ ਗਈਆਂ ਉਹ ਸੱਚੀਆਂ ਸੀ, ਉਹ ਹਕੀਕਤ ਸੀ, ਉਹਦੇ ਪਿੱਛੇ ਦੀ ਕਹਾਣੀ ਕੀ ਸੀ, ਜਾਂ ਉਸ ਸਮੇਂ ਗ੍ਰਿਫਤਾਰ ਸੀ ਜਾਂ ਬਾਅਦ ਚੋਂ ਗ੍ਰਿਫਤਾਰ ਕਰ ਲਏ, ਕੱਲਾ ਗ੍ਰਿਫਤਾਰ ਹੈ, ਇਕੱਠੇ ਗ੍ਰਿਫਤਾਰ ਨੇ। ਕਿੰਨੇ ਹੀ ਸਵਾਲ ਅਜੇ ਯੂੰ ਦੇ ਤਿਉਂ ਬਰਕਰਾਰ ਨੇ, ਜਿਹਦਾ ਮਤਲਬ ਕਹਿੰਦੇ ਕਹਾਉਂਦੇ ਪੁਲਿਸ ਮੁਲਾਜ਼ਮਾਂ ਨੂੰ, ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਨਹੀਂ ਪੂਰੀ ਜਾਣਕਾਰੀ। ਇਸ ਲਈ ਮਤਲਬ ਕਿ ਥੱਲੇ ਤੱਕ ਤੋਂ ਜਾਣਕਾਰੀ ਜੇ ਕਿਵੇਂ ਆਉਣੀ ਹੈ। ਸੋ ਬੜੇ ਹਾਈ ਪ੍ਰੋਫਾਈਲ ਲੈਵਲ ਤੇ ਜਾਣਕਾਰੀ ਚੱਲ ਰਹੀ ਹੈ। ਸੋ ਇਸ ਲਈ ਸਭ ਆਪਣੇ ਟਪਲੇ ਮਾਰਦੇ ਨੇ, ਜਿਹੜੇ ਦਮ ਭਰਦੇ ਨੇ ਕਿ ਸਾਡੇ ਕੋਲ ਜਾਣਕਾਰੀ, ਸਿਰਫ ਕਿਸੇ ਕੋਲ ਕੋਈ ਜਾਣਕਾਰੀ ਨਹੀਂ। ਜੀ ਇਹ ਇੰਨੀ ਸੀਕ੍ਰੇਸੀ ਜਿਹੜੀ ਬਚੀ ਉਧਰ ਰਹਿੰਦੀ ਨਹੀਂ ਹੁੰਦੀ। ਪਰ ਮੈਂ ਕਮਾਲ ਦੀ ਗੱਲ ਆ ਵੀ ਇਸ ਵਾਰੀ ਬਹੁਤਾ ਕੁਝ ਜਿਹੜਾ ਉਹ ਸਾਹਮਣੇ ਆ ਨਹੀਂ ਰਿਹਾ ਹੈਗਾ ਨਾ। ਸੋ ਬਹੁਤ ਹੀ ਜਿਹੜਾ ਇਸ ਟਾਈਮ ਧੁੰਦਲਾ ਹੀ ਚੱਲ ਰਿਹਾ। ਤੇ ਦੀਪਕ ਜੀ, ਆਪਾਂ ਗੱਲ ਕਰ ਲਈਏ ਜਿਮਨੀ ਚੋਣ ਨੂੰ ਲੈ ਕੇ। ਛਾਲਾਂ ਵੱਜਣੀਆਂ ਸ਼ੁਰੂ ਨੇ, ਕੋਈ ਖੱਬਿਓਂ ਸੱਜੇ, ਕੋਈ ਸੱਜਿਓਂ ਖੱਬੇ, ਕੋਈ ਵਿਚਾਲਿਓਂ ਇੱਧਰ ਉੱਧਰ। ਕਹਿੰਦੇ ਅਟਵਾਲ ਪਰਿਵਾਰ ਜਿਹੜੇ ਸਾਬਕਾ ਸਪੀਕਰ ਰਹੇ ਆ, ਉਹਨਾਂ ਦੇ ਵਿੱਚੋਂ ਵੀ ਭਾਜਪਾ ਦੀ ਛਤਰੀ ਤੇ ਬੈਠੇ ਨੇ ਕੁਛ ਜਾ ਕੇ।
ਬਿਲਕੁਲ ਕੋਈ ਸ਼ੱਕ ਨਹੀਂਗਾ ਜੀ। ਤੁਸੀਂ ਇਹ ਦੇਖੋ ਕਿ ਸਥਿਤੀ ਜਲੰਧਰ ਜਿਮਨੀ ਚੋਣ ਨੂੰ ਲੈ ਕੇ ਹੈ ਤੇ ਇਹਦੇ ਵਿੱਚ ਸਾਫ਼ ਕਹਾਣੀ ਇਹੀ ਹੈ ਕਿ ਮੁਕਾਬਲਾ ਆਮ ਆਦਮੀ ਪਾਰਟੀ ਔਰ ਕਾਂਗਰਸ 'ਚ ਮੰਨਿਆ ਜਾ ਰਿਹਾ, ਪਰ ਬੀਜੇਪੀ ਉਹਨੂੰ ਤਿਕੋਣਾ ਬਣਾਉਣਾ ਚਾਹੁੰਦੀ ਤੇ ਅਕਾਲੀ ਦਲ ਉਹਨੂੰ ਚੁਕਾਉਣਾ ਬਣਾਉਣਾ ਚਾਹੁੰਦਾ ਹੈ। ਜੀ ਪਰ ਹਾਲਤ ਇਹ ਹੈ ਕਿ ਅਕਾਲੀ ਦਲ ਜਿਹੜਾ ਸਭ ਤੋਂ ਪਹਿਲਾਂ ਉਮੀਦਵਾਰ ਐਲਾਨ ਦਾ ਹੁੰਦਾ ਸੀ, ਅੱਜ ਉਹ ਉਮੀਦਵਾਰ ਨਹੀਂ ਅਜੇ ਤੱਕ ਐਲਾਨ ਪਾ ਰਿਹਾ। ਦੂਸਰੇ ਪਾਸੇ ਭਾਜਪਾ ਤੇ ਆਮ ਆਦਮੀ ਪਾਰਟੀ, ਭਾਜਪਾ ਕਹਿੰਦੀ ਅਸੀਂ ਰਾਸ਼ਟਰੀ ਪਾਰਟੀਆਂ, ਸਭ ਤੋਂ ਵੱਧ ਅਪਰੋਚ ਸਾਡੇ ਕੋਲ, ਸਭ ਤੋਂ ਵੱਧ ਵਰਕਰ ਸਾਡੇ ਕੋਲ, ਤੇ ਪੰਜਾਬ 'ਚ ਤਾਂ ਉਹਨਾਂ ਦੇ ਵਰਕਰ ਤੜਫਦੇ ਸੀ ਟਿਕਟਾਂ ਲੈਣ ਨੂੰ ਕਿ ਸਾਨੂੰ ਟਿਕਟ ਮਿਲ ਜਾਵੇ, ਇੰਨੀ ਦੇਰ ਤੋਂ ਲਾਈਨ 'ਚ ਲੱਗੇ ਨੇ, ਤੇ ਟਿਕਟ ਦੇਣ ਲਈ ਬਾਹਰੋਂ ਬੰਦਾ ਪੱਟ ਕੇ ਲਿਆਉਣਾ ਪੈਂਦਾ। ਕਿਸੇ ਸਮੇਂ ਮਤਲਬ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੋਰਾਂ ਦਾ ਦੋਹਤਾ ਬੀਜੇਪੀ 'ਚ ਗਿਆ ਤੇ ਜਾਂਦੀ ਟਿਕਟ ਵੀ ਮਿਲ ਗਈ, ਹੈ ਨਾ। ਉਸੇ ਤਰ੍ਹਾਂ ਹੁਣ ਚਰਨਜੀਤ ਅਟਵਾਲ ਹੋਰਾਂ ਦੇ ਦੋਏ ਮੁੰਡੇ, ਸਾਬਕਾ ਸਪੀਕਰ ਚਰਨਜੀਤ ਅਟਵਾਲ ਅਕਾਲੀ ਦਲ ਦਾ ਪੁਰਾਣਾ ਰਲੇਦਾਰ ਲੀਡਰ ਹੈ ਨਾ, ਸੋ ਉਸਦੇ ਦੋਏ ਮੁੰਡੇ ਗਏ ਤੇ ਟਿਕਟ ਪੱਕੀ ਹੈ ਜੀ ਇੱਕ ਦੀ, ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਇਸੇ ਤਰ੍ਹਾਂ ਆਪਾਂ ਆਮ ਆਦਮੀ ਪਾਰਟੀ ਵਾਲ ਦੇਖਿਆ ਕਿ ਰਿੰਕੂ ਜੀ ਨੂੰ ਲਿਆਂਦਾ ਤੇ ਲਿਆਂਦੇ ਹੀ ਟਿਕਟ ਦੇ ਦਿਓ। ਸੋ ਇਹਦਾ ਮਤਲਬ ਤੁਹਾਡੇ ਵਰਕਰਾਂ ਦੀ ਵੈਲਿਊ ਨਹੀਂ ਹੈ, ਤੁਹਾਡੇ ਵਰਕਰਾਂ ਨੂੰ ਠੇਸ ਜਿਹੜੀ ਪਹੁੰਚੀ ਉਹਦਾ ਕੌਣ ਜਵਾਬ ਦੇਗਾ। ਇਸ ਲਈ ਬੀਜੇਪੀ ਦਾ ਵਰਕਰ ਵੀ ਹੁਣ ਸੋਚੇ ਕਿ ਜਿਹੜੇ ਤੁਹਾਡੇ ਸਕੇ ਨਹੀਂ ਉਹ ਪੰਜਾਬ ਦੇ ਕੀ ਸਕੇ ਹੋਣਗੇ। ਸੋ ਜਿਹੜੇ ਆਪਣੀ ਪਾਰਟੀ ਦੇ ਵਰਕਰਾਂ ਤੇ ਨਹੀਂ ਭਰੋਸਾ ਕਰਦੇ, ਉਹਨਾਂ ਚੋਂ ਨਹੀਂ ਬੰਦਾ ਚੁਣ ਸਕਦੇ, ਉਹ ਪੰਜਾਬ ਦੇ ਲਈ ਕੀ ਚੰਗਾ ਸੋਚ ਲੈਣਗੇ ਫਿਰ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੱਸੇ, ਤੁਸੀਂ 2 ਵਾਰ MP ਲੜ ਲੀਆਂ ਪੰਜਾਬ ਚੋਂ, 2 ਵਾਰ ਵਿਧਾਨ ਸਭਾ ਲੜ ਲੀਆਂ, ਔਰ 2 ਵਾਰ ਤੁਹਾਨੂੰ ਪੰਜਾਬ ਨੇ ਵੱਖਰਾ ਹੋ ਕੇ ਲੀਕ ਖਿੱਚ ਕੇ ਤੁਹਾਨੂੰ ਸਮਰਥਨ ਕੀਤਾ। ਪਹਿਲੀ ਵਾਰ ਤੁਹਾਨੂੰ ਪੰਜਾਬ ਚੋਂ 4 MP ਜਿਤਾ ਕੇ ਦਿੱਤੇ, ਪਹਿਲੀ ਵਾਰ ਵਿਧਾਨ ਸਭਾ ਚੋਣਾਂ ਤੁਹਾਨੂੰ ਵਿਰੋਧੀ ਧਿਰ 'ਚ ਲਿਆ ਕੇ ਦਿੱਤਾ, ਦੂਜੀ ਵਾਰ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਸਿੱਧਾ 92 MLA ਸਰਕਾਰ 'ਚ ਲਿਆ ਕੇ ਦਿੱਤਾ, ਤੇ ਤੁਹਾਡੇ ਕੋਲ ਇੱਕ ਹਲਕੇ ਲਈ ਆਪਣਾ ਉਮੀਦਵਾਰ ਨਹੀਂ ਮਿਲਦਾ। ਤੁਸੀਂ ਉਹਨੂੰ ਦੂਜੀ ਪਾਰਟੀਆਂ ਤੋੜ ਕੇ ਲਿਆਉਂਦੇ ਹੋ। ਇਹ ਤੁਹਾਡੇ ਵਰਕਰਾਂ ਦਾ ਅਪਮਾਨ ਨਹੀਂ? ਹੁਣ ਪੁੱਛੋ ਉਹਨਾਂ ਨੂੰ ਕਿ ਹਾਂ, ਜਿਹੜੇ ਕਹਿੰਦੇ ਸੀ ਨਾਲ ਖੜੇ, ਜਿਹੜੇ ਪੰਜਾਬ ਨੂੰ ਗਰੰਟੀਆਂ ਦਿੰਦੇ ਆ, ਉਹ ਆਪਣੇ ਉਮੀਦਵਾਰਾਂ ਨੂੰ ਤਾਂ, ਆਪਣੇ ਵਰਕਰਾਂ ਨੂੰ ਤਾਂ ਗਰੰਟੀ ਨਹੀਂ ਦੇ ਸਕੇ, ਆਪਣੇ ਵਰਕਰਾਂ ਨੂੰ ਤਾਂ ਟਿਕਟ ਨਹੀਂ ਦੇ ਸਕੇ। ਇਸ ਲਈ ਇਹ ਵੱਡਾ ਸਵਾਲ ਹੈ। ਤੇ ਸਭ ਦੇ ਵਿੱਚ ਕਾਂਗਰਸ ਇਹ ਮੰਨ ਕੇ ਚੱਲਦੀ ਆ ਕਿ ਸਾਡੇ ਕੋਲ ਸਿਮਤੀ ਵੋਟ ਪੈ ਜਾਣੀ ਆ, ਸਾਨੂੰ ਮਤਲਬ ਉੱਥੇ ਪੱਕੀ ਵੋਟ ਪੈ ਜਾਣੀ ਆ। ਉਹ ਆਪਣੇ ਆਪ ਨੂੰ ਪਹਿਲੇ ਨੰਬਰ ਤੇ ਮੰਨ ਕੇ ਚੱਲ ਰਹੀ ਆ, ਪਰ ਇੰਨੇ ਆਸਾਨ ਉਹਨਾਂ ਲਈ ਨਹੀਂ ਹੋਏਗਾ। ਸਥਿਤੀਆਂ ਬਹੁਤ ਇੱਧਰ ਉੱਧਰ ਹੋਣਗੀਆਂ। ਅੱਜ ਰੈਲੀ ਭਰਮੀ ਹੋਈ ਆ ਆਮ ਆਦਮੀ ਪਾਰਟੀ ਦੀ, ਅੱਜ ਉਹਦੇ ਵਿੱਚ ਲੀਡਰ ਸ਼ਾਮਲ ਹੋਏ ਨੇ ਕਾਂਗਰਸ ਦੇ, MC ਵੀ ਸ਼ਾਮਲ ਹੋਏ ਨੇ, ਉਹਨਾਂ ਦੇ ਟੱਬਰ ਦਾ, ਚੌਧਰੀ ਟੱਬਰ ਦਾ ਭਤੀਜਾ ਵੀ ਉਹ ਸ਼ਾਮਲ ਹੋਏ ਨੇ। ਸੋ ਇਸ ਲਈ ਹਾਂ, ਬਿਲਕੁਲ, ਸੋ ਇਸ ਲਈ ਅੱਜ ਉਹ ਰੈਲੀ 'ਚ ਇਕੱਠ ਵੀ ਖਾਸਾ ਸੀ। ਸਰਕਾਰ ਕੋਲ ਤਾਕਤ ਹੁੰਦੀ ਆ, ਔਰ ਇਸ ਵਾਰ ਭਗਵੰਤ ਮਾਨ ਸਰਕਾਰ ਇਹ ਨਹੀਂ ਲੜੇਗੀ ਕਿ ਅਸੀਂ ਜਲੰਧਰ ਦੀ ਜਿਮਨੀ ਚੋਣ ਲੜਨੀ ਆ। ਉਹਨਾਂ ਨੇ ਸੰਗਰੂਰ ਵਾਲਾ ਰੋਣਾ ਧੋਣ ਲਈ ਵੀ ਲੜਨਾ, ਸੰਗਰੂਰ ਵਾਲੇ ਦਾਗ ਧੋਣ ਲਈ ਵੀ, ਕਿਉਂਕਿ ਜੇਕਰ ਇਹ ਹਾਰ ਗਏ ਤਾਂ 24 ਅਗਲੀਆਂ ਵਿਧਾਨ ਸਭਾ ਚੋਣਾਂ ਵੀ ਹਾਰ ਲਈ ਤੈਅ ਹੋ ਜਾਣਗੀਆਂ। ਇਸ ਲਈ ਆਮ ਆਦਮੀ ਪਾਰਟੀ ਇਸ ਨੂੰ ਆਪਣੀ ਇੱਜ਼ਤ ਦਾ, ਮਾਣ ਦਾ ਸਵਾਲ ਬਣਾ ਕੇ ਲੜੇਗੀ, ਤੇ ਕਾਂਗਰਸ ਨੂੰ ਵੀ ਪਤਾ ਕਿ ਜੇ ਜਿੱਤੀ ਹੋਈ ਸੀਟ ਹਾਰ ਗਏ ਤਾਂ 24 'ਚ ਸਾਡੇ ਕੁਝ ਨਹੀਂ ਬੱਲੇ ਕਹਿਣ ਨੂੰ ਫਿਰ। ਤੇ ਬੀਜੇਪੀ ਤੇ ਅਕਾਲੀ ਦਲ, ਉਹ ਜਿਵੇਂ ਉਹ ਟੀਮਾਂ ਨਾ ਮਤਲਬ ਫਾਈਨਲ 'ਚ ਨਹੀਂ ਪਹੁੰਚਦੀਆਂ, ਫਿਰ ਸੈਮੀ ਫਾਈਨਲ ਤੋਂ ਬਾਅਦ ਤੀਜੇ ਚੌਥੇ ਨੰਬਰ ਲਈ ਲੜਦੀਆਂ ਹੁੰਦੀਆਂ ਨੇ, ਇਹ ਉਵੇਂ ਮੁਕਾਬਲਾ ਉਹਨਾਂ 'ਚ। ਤੇ ਉਹ ਇਸ ਦੌੜ ਦੇ ਵਿੱਚ ਨੇ ਕਿ ਮੈਂ ਤੀਏ ਨੰਬਰ ਤੇ ਆ ਜਾਵਾਂ, ਮੈਂ ਦੂਏ ਨੰਬਰ ਤੇ। ਉਹ ਅਕਾਲੀ ਦਲ ਤੋਂ ਅੱਗੇ ਜਾਣਾ ਚਾਹੁੰਦਾ, ਉਹ ਬੀਜੇਪੀ ਤੋਂ ਅੱਗੇ ਜਾਣਾ ਚਾਹੁੰਦਾ। ਸੋ ਪਰ ਉਹਦੇ ਵਿੱਚ ਇਹ ਆਪਣੇ ਕਿੰਨੀ ਪੈਂਠ ਬਣਾ ਕੇ ਕਿਸ ਸਥਿਤੀ 'ਚ ਖੜਦੀਆਂ ਨੇ ਦੇਖਣ ਵਾਲੀ ਗੱਲ ਹੋਗੀ। ਬਿਲਕੁਲ ਤੁਹਾਡੀ ਗੱਲ ਵਾਜਬ ਹੈ ਜੀ ਕਿ ਲੀਡਰਾਂ ਦੀ ਤੋੜ ਤੜਾਈ, ਭੰਨ ਤੋੜ, ਇੱਧਰ ਉੱਧਰ ਰਲੇਵਾਂ ਜਾਰੀ ਹੈ। ਸੋ ਇਸ ਲਈ ਜਿਮਨੀ ਚੋਣ ਇੰਟਰਸਟਿੰਗ ਹੋਏਗੀ, ਅਜੇ ਦੇਖਣਾ ਬਾਕੀ ਹੋਏਗਾ ਕਿ ਹੁਣ ਅਕਾਲੀ ਦਲ ਕੀ ਦਸਤਾਰਧਾਰੀ ਉਮੀਦਵਾਰ ਤਾਰਦਾ, ਜਿਵੇਂ ਬੀਜੇਪੀ ਵੱਲੋਂ ਇਹੋ ਜਿਹੇ ਉਮੀਦਵਾਰ ਦੀ ਉਮੀਦ ਕੀਤੀ ਜਾ ਰਹੀ ਹੈ। ਸੋ ਕੀ ਉਹ ਕਾਲੋਂ ਪਰਿਵਾਰ ਨੂੰ ਲਿਆਉਂਦਾ ਹੈ, ਕਿਹਨੂੰ ਲਿਆਉਂਦਾ ਹੈ, ਕਿੱਧਰੋਂ ਤੋੜ ਕੇ ਲਿਆਉਂਦਾ, ਕਿਹਨੂੰ ਕਿੱਥੋਂ ਲਿਆ ਕੇ ਟਿਕਟ ਦਿੰਦਾ, ਇਹ ਦੇਖਣ ਵਾਲੀ ਗੱਲ, ਜਾਂ ਫਿਰ ਪਵਨ ਟੀਨੂ ਤੇ ਭਰੋਸਾ ਕਰਨਗੇ, ਦੇਖਣ ਵਾਲੀ ਗੱਲ ਹੈ, ਜਾਂ ਫਿਰ ਗੜੀ ਦਾ ਨੰਬਰ ਜਾਂ ਕਰੀਮਪੁਰੀ ਦਾ ਨੰਬਰ, ਕਿਹਦਾ ਨੰਬਰ ਲੱਗ ਸਕਦਾ। ਜੀ, ਉਦਾਂ ਦੀਪਕ ਜੀ ਇਹ ਸਾਰੇ ਵਰਤਾਰੇ ਦੇ ਵਿੱਚ ਜਦੋਂ ਤੁਸੀਂ ਗੱਲ ਤਾਂ ਇਹ ਕਰ ਹੀ ਰਹੇ ਆ ਵੀ ਆਪਣਾ ਇਹਨਾਂ ਨੂੰ ਕੋਈ ਨਹੀਂ, ਹਮੇਸ਼ਾ ਹੀ ਜਿਹੜਾ ਕੋਈ ਦੂਜੀ ਪਾਰਟੀਆਂ ਆਇਆ ਉਹੀ ਲਾ ਦਿੱਤਾ ਜਾਂਦਾ ਆ। ਇਹ ਲੋਕਾਂ ਦੇ ਮੂੰਹ ਤੇ ਚਪੇੜ ਹੀ ਆ, ਉਹਨਾਂ ਦੇ ਪਾਰਟੀ ਵਰਕਰਾਂ ਦੇ ਮੂੰਹ ਤੇ ਚਪੇੜ ਹੈ। ਪਾਰਟੀ ਦੇ ਵਰਕਰਾਂ ਤੇ, ਪਾਰਟੀ ਦੇ ਅਹੁਦੇਦਾਰਾਂ ਤੇ, ਜਿਹੜੇ ਬਿਲਕੁਲ ਜਿਹੜੇ ਇੰਨੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ ਤੁਹਾਡੇ ਨਾਲ, ਉਹ ਇਸ ਉਮੀਦ ਨਾਲ ਕੰਮ ਕਰਦੇ ਨੇ ਕਿ ਸਾਡੇ ਤੇ, ਮੈਂ ਕਹਿੰਦਾ ਆਮ ਆਦਮੀ ਪਾਰਟੀ ਦਾ ਇਹ ਕਹਿੰਦੀ ਸੀ ਲੋਕਾਂ ਨੂੰ ਪੁੱਛ ਕੇ ਟਿਕਟ ਦਿੰਦੇ ਆ, ਤੁਸੀਂ ਆਪਣੇ ਵਰਕਰਾਂ ਨੂੰ ਵੀ ਨਹੀਂ ਪੁੱਛਦੇ, ਤੇ ਘੱਟੋ ਘੱਟ ਵਰਕਰਾਂ ਨੂੰ ਭਰੋਸੇ 'ਚ ਲੈ ਲੈਂਦੇ। ਫਿਰ ਉਹ ਸਪੈਸ਼ਲ ਡਿਊਟੀ ਲਾ ਕੇ MLA ਕਿਉਂ ਭੇਜਣੇ ਪਏ? ਉਹ ਜਿਹੜਾ ਬੰਦਾ ਨਾਲ ਰਿੰਕੂ ਨਾਲ ਮੁਕਾਬਲਾ ਹੋ ਕੇ ਉਹ MLA ਬਣਿਆ ਹੈ, ਤੇ ਆਪਸ 'ਚ ਆਮੋ ਸਾਹਮਣੇ ਰਹੇ ਨੇ, ਹੈਨਾ, ਉਹ ਆਪਸ 'ਚ ਕਿਵੇਂ ਹੁਣ ਇੱਕ ਹੋ ਜਾਣਗੇ? ਸਭ ਨੂੰ ਪਤਾ ਹੈ ਕਿ ਉੱਥੇ ਕੀ ਖਿੱਚੋਤਾਣ ਹੋਣੀ ਹੈ। ਸੋ ਇਸ ਲਈ ਇਹ ਬਹੁਤ ਸਵਾਲ ਖੜੇ ਨੇ ਜੀ ਉਹਦੇ ਤੇ। ਜੀ ਜੀ, ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰ ਲਈਏ ਦੀਪਕ ਜੀ, ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੇ ਜਿਹੜੇ ਝੰਡੇ ਨੂੰ ਖਾਲਿਸਤਾਨ ਕਰਾਰ ਦੇਣ ਵਾਲੇ
ਚੈਨਲਾਂ ਤੇ ਪੁਲਿਸ ਅਧਿਕਾਰੀਆਂ ਨੂੰ ਸ਼੍ਰੋਮਣੀ ਕਮੇਟੀ ਨੇ ਨੋਟਿਸ ਭੇਜੇ ਆ। ਬੀਤੇ ਦਿਨੀ ਮੈਨੂੰ ਲੱਗਦਾ ਜਥੇਦਾਰ ਸਾਹਿਬ ਨੇ ਫਿਰ ਇਸ ਦਾ ਗੱਲ ਕੀਤੀ ਸੀ ਜਦੋਂ ਵਿਸ਼ੇਸ਼ ਇਕੱਤਰਤਾ ਹੋਈ ਸੀ। ਜੀ ਬਿਲਕੁਲ, ਇਹ ਗੱਲ ਤੁਹਾਡੀ ਦਰੁਸਤ ਹੈ ਕਿ ਜਦੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਉੱਤੇ ਜਥੇਦਾਰ ਸਾਹਿਬ ਨੇ ਪੱਤਰਕਾਰਾਂ ਦੇ ਸੰਬੰਧ ਦੇ ਵਿੱਚ ਬੈਠਕ ਸੱਦੀ ਤਾਂ ਉੱਥੇ ਉਹਨਾਂ ਨੇ ਜ਼ਿਕਰ ਕੀਤਾ ਉਚੇਚਾ ਤੌਰ ਤੇ ਕਿ ਮੈਨੂੰ ਇਹ ਗਿਲਾ ਹੈ ਸ਼੍ਰੋਮਣੀ ਕਮੇਟੀ ਨਾਲ। ਉਹ ਕਹਿੰਦੇ ਕਿ ਮੈਂ ਪਿਛਲੀ ਇਕੱਤਰਤਾ ਜਿਹੜੀ ਦਰਬਾਰ ਸਾਹਿਬ ਤੇ ਪੰਜਾਬ ਦੇ ਸਿੱਖ ਚਿੰਤਕਾਂ ਦੀ ਬੈਠਕ ਬੁਲਾਈ ਸੀ, ਉਹਦੇ ਵਿੱਚ ਮੈਂ ਬਕਾਇਦਾ ਅਪੀਲ ਕੀਤੀ ਸੀ ਕਿ ਜਿਹੜੇ ਮੀਡੀਆ ਨੇ, ਜਿਹੜੇ ਮੀਡੀਆ ਦੇ ਅਦਾਰਿਆਂ ਨੇ, ਜਿਹੜੇ ਐਂਕਰਾਂ ਨੇ ਔਰ ਜਿਹੜੇ ਪੁਲਿਸ ਅਧਿਕਾਰੀਆਂ ਨੇ, ਇਹ ਲੋਕਾਂ ਦੇ ਮਨਾਂ 'ਚ ਭਰਮ ਪੈਦਾ ਕੀਤਾ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਵਾਲਾ ਝੰਡਾ ਤੇ ਉਸ ਸਮੇਂ ਦੇ ਸਾਂਝੇ ਪੰਜਾਬ ਵਾਲਾ ਨਕਸ਼ਾ, ਉਸ ਨੂੰ ਖਾਲਸਾਨੀ ਨਕਸ਼ਾ ਤੇ ਖਾਲਸਾਨੀ ਝੰਡਾ ਬਣਾ ਕੇ ਪੰਜਾਬ ਦਾ ਅਕਸ, ਸਿੱਖੀ ਦਾ ਅਕਸ, ਹੈ ਨਾ, ਨੁਮਾਇੰਦਿਆਂ ਦਾ ਅਕਸ ਉਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦੇ ਤੁਰੰਤ ਫੌਰੀ ਕਾਨੂੰਨੀ ਕਾਰਵਾਈ ਕਰੋ। ਤਾਂ ਉਹਦੇ ਲਈ ਕਹਿੰਦੇ ਸ਼੍ਰੋਮਣੀ ਕਮੇਟੀ ਗੰਭੀਰ ਨਹੀਂ ਗਈ ਤੇ ਮੈਨੂੰ ਗਿਲਾ ਤੇ ਮੈਂ ਦੁਬਾਰਾ ਉਹਨਾਂ ਨੂੰ ਕਹਿੰਦੇ ਕਿ ਹਦਾਇਤ ਕਰਦਾ। ਤੇ ਉਹ ਤੋਂ ਬਾਅਦ ਫਿਰ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ, ਜਨਰਲ ਸੈਕਟਰੀ ਉਹ ਸਾਰਾ ਮਿਲਣਗੇ ਜਥੇਦਾਰ ਸਾਹਿਬ ਨੂੰ। ਫਿਰ ਉਹਨਾਂ ਦਿਖਾਇਆ ਜੀ ਕਿ ਕੋਈ ਛੁੱਟੀਆਂ ਕਾਰਨ, ਕੁਝ ਇਹ ਪਹਿਲੂਆਂ ਕਾਰਨ ਤੇ ਅਸੀਂ ਇਹ ਕਾਰਵਾਈ ਤਿਆਰ ਕਰ ਲਈ ਜੀ, ਫਾਈਲ ਅਸੀਂ ਨੋਟਿਸ ਭੇਜ ਰਹੇ ਹਾਂ। ਤੇ ਫਿਰ ਉਹਨਾਂ ਨੂੰ ਹੋਇਆ ਕਿ ਹਾਂ ਸਹੀ ਹੈ। ਸੋ ਇਸ ਲਈ ਕੁਝ ਮਾਮਲਿਆਂ ਤੇ ਤੁਰੰਤ ਐਕਸ਼ਨ ਹੋਣਾ ਚਾਹੀਦਾ। ਇਸ ਮਸਲੇ 'ਤੇ ਤੁਰੰਤ ਗੌਰ ਕਰਨਾ ਚਾਹੀਦਾ। ਠੀਕ ਹੈ ਨਾ, ਉਹ ਜਿਵੇਂ ਉਹ ਸਿਲੇਬਸ ਵਾਲੀ ਗੱਲ ਆਈ ਸੀ ਵੱਖਵਾਦੀ ਵਾਲੀ, ਸੋ ਇਹੋ ਜਿਹੇ ਮਾਮਲੇ ਤੇ ਤੁਰੰਤ ਐਕਸ਼ਨ ਲੈਣ ਦੀ ਲੋੜ ਹੁੰਦੀ ਹੈ। ਸੋ ਜੇਕਰ ਇਸ ਮਸਲੇ ਤੇ ਢਿੱਲੀਆਂ ਰਹਿਣਗੀਆਂ ਸੰਸਥਾਵਾਂ ਫਿਰ ਨਹੀਂ। ਸੋ ਜਥੇਦਾਰ ਸਾਹਿਬ ਹੋਰਾਂ ਦੀ ਪਹਿਲ ਕਦਮੀ ਮੈਨੂੰ ਲੱਗਦਾ ਕਿ ਜੇਕਰ ਸਹੀ ਚੱਲੀ ਤਾਂ ਹੋ ਸਕਦਾ ਇਸ ਦੇ ਉੱਤੇ ਸ਼੍ਰੋਮਣੀ ਕਮੇਟੀ ਗੰਭੀਰਤਾ ਨਾਲ ਕਾਰਵਾਈ ਕਰ ਲਵੇ। ਜੇਕਰ ਕੋਈ ਅਕਾਲੀ ਦਲ ਵੱਲੋਂ ਸੁਨੇਹਾ ਨਹੀਂ ਆਉਂਦਾ ਪਿੱਛੇ ਹਟਣ ਲਈ ਤਾਂ ਫਿਰ ਇਹਦਾ ਮਤਲਬ ਅੱਗੇ ਵੱਧ ਸਕਦੇ ਨੇ। ਜੇਕਰ ਅਕਾਲੀ ਦਲ ਨੂੰ ਕੋਈ ਦਿੱਲੀ ਤੋਂ ਕਿਉਂਕਿ ਅਜੇ ਵੀ ਤਾਰਾਂ ਜੁੜੀਆਂ ਨੇ, ਅਕਾਲੀ ਦਲ ਔਰ ਬੀਜੇਪੀ ਦੀਆਂ ਤਾਰਾਂ ਅਜੇ ਵੀ ਜੁੜੀਆਂ ਨੇ। ਕਿੰਨੇ ਰਾਜ ਇੱਕ ਦੂਜੇ ਕੋਲ ਲੁਕੇ ਨੇ, ਇਸ ਲਈ ਦਬਾਅ ਦਾ ਅਸਰ ਹੈਗਾ ਏ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੇ ਉਹ ਦਬਾਅ ਦਾ ਅਸਰ ਸ਼੍ਰੋਮਣੀ ਕਮੇਟੀ ਤੱਕ ਆਉਂਦਾ ਹੈ, ਪ੍ਰਧਾਨਗੀਆਂ ਤੱਕ, ਜਥੇਦਾਰਾਂ ਤੱਕ ਆਉਂਦਾ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਸੋ ਇਸ ਲਈ ਦੇਖਣਾ ਹੋਏਗਾ ਕਿ ਉਸ ਨੂੰ ਕਿਵੇਂ, ਕਿਸ ਰੂਪ ਚ ਲੈਂਦੇ ਨੇ। ਜੀ ਭਾਜੀ, ਧੰਨਵਾਦ ਜੀ ਜੀ। ਤੇ ਸ਼ੁਕਰੀਆ ਦੀਪਕ ਜੀ, ਬੜੀ ਮਿਹਰਬਾਨੀ, ਤੁਸੀਂ ਜੀ, ਬਹੁਤ ਸ਼ੁਕਰੀਆ ਅਹਿਮ ਭਾਜੀ, ਖਬਰਾਂ ਬਹੁਤ ਤੇ ਸ਼ੁਕਰੀਆ ਜਾਣਕਾਰੀ ਦਿੱਤੀਆਂ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸੋ ਇਹ ਸਨ ਦੀਪਕ ਸ਼ਰਮਾ ਜੀ, ਜਿਨ੍ਹਾਂ ਨੇ ਆਪਾਂ ਨੂੰ ਜਿਹੜੀਆਂ ਕੁਝ ਅਹਿਮ ਖਬਰਾਂ, ਕੁਝ ਗੱਲਾਂ ਦੇ ਉੱਤੇ ਜਿਹੜੀ ਉਹ ਝਾਤਖੋਰੀ ਜਿਹੜੀ ਉਹ ਕੀਤੀ ਹੈ। ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਕੁਝ ਹੋਰ ਜਿਹੜੀਆਂ ਖਬਰਾਂ ਚੱਲ ਰਹੀਆਂ ਉਸ ਦੇ ਉੱਤੇ ਵੀ ਆਪਾਂ ਜਿਹੜੀ ਉਹ ਨਜ਼ਰਸਾਨੀ ਜਿਹੜੀ ਉਹ ਕਰਾਂਗੇ। ਤੇ ਇਦਾਂ ਹੀ ਜੁੜੇ ਰਹਿਣਾ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ। ਖਬਰ ਤੇ ਨਜ਼ਰ ਪ੍ਰੋਗਰਾਮ ਚੱਲਦਾ ਰਹੇਗਾ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਕੁਝ ਹੋਰ ਪੰਜਾਬ ਤੇ ਭਾਰਤ ਦੀਆਂ ਅਹਿਮ ਖਬਰਾਂ ਦੇ ਉੱਤੇ ਨਜ਼ਰ, ਫਿਰ 9 ਤੋਂ 10 ਵਜੇ ਦੇ ਵਿੱਚ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋਵਾਂਗੇ। ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਖਬਰ ਤੇ ਨਜ਼ਰ, ਤੇ ਆਓ ਅਗਲੀਆਂ ਕੁਝ ਖਬਰਾਂ ਅਹਿਮ ਗੱਲਾਂ ਦੇ ਉੱਤੇ ਨਜ਼ਰਸਾਨੀ ਕਰਦੇ ਹਾਂ ਕੀ ਕੁਝ ਜਿਹੜਾ ਆ ਉਹ ਚੱਲ ਰਿਹਾ ਆ ਇਸ ਟਾਈਮ। ਜੇ ਦੇਖਿਆ ਜਾਵੇ ਤਾਂ ਕੁਝ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਆ ਉਹ ਸਿੱਖਾਂ ਦੇ ਕਕਾਰਾਂ ਦੇ ਉੱਤੇ ਹਮਲੇ ਨੂੰ ਲੈ ਕੇ ਤੇਜ਼ ਹੋਈਆਂ ਪਈਆਂ, ਜਿਨ੍ਹਾਂ 'ਚ ਬੱਗੇ ਵਰਗੇ, ਪੁਨੀਤ ਸਾਹਨੀ ਤੇ ਇੱਥੋਂ ਤੱਕ ਕਿ ਭਾਜਪਾ ਦਾ ਇੱਕ ਸਪੋਕਸਪਰਸਨ ਆਰਪੀ ਸਿੰਘ, ਉਹਨਾਂ ਨੇ ਵੀ ਹੁਣ ਸਿੱਧੇ ਤੌਰ ਦੇ ਉੱਤੇ 5 ਕਕਾਰਾਂ ਦੇ ਉੱਤੇ ਹਮਲਾ ਕੀਤਾ ਆ। ਆਰਪੀ ਸਿੰਘ ਜਿਹੜੇ ਨੈਸ਼ਨਲ ਸਪੋਕਸਪਰਸਨ ਆ ਭਾਜਪਾ ਦੇ ਵੱਲੋਂ, ਉਹਨਾਂ ਨੇ ਕਿਹਾ ਵੀ ਜਿਹੜੇ 5 ਕਕਾਰ ਆ ਉਹ ਗੋਰਿਆਂ ਦੇ ਦੁਆਰਾ, ਬ੍ਰਿਟਿਸ਼ ਦੇ ਦੁਆਰਾ ਇੰਟਰੋਡਿਊਸ ਕੀਤੇ ਗਏ ਸੀ ਤੇ ਖਾਲਸਾ ਪੰਥ ਦੇ ਵਿੱਚ ਇਸ ਦਾ ਕੋਈ ਵੀ ਜਿਹੜਾ ਆ ਸੰਬੰਧ ਨਹੀਂ ਹੈਗਾ। ਹੁਣ ਸਿੱਧੇ ਤੌਰ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਇਸ ਟਾਈਮ ਸਿੱਖਾਂ ਦੀ ਵੱਖਰੀ ਹੋਂਦ, ਵੱਖਰੀ ਪਛਾਣ, ਉਸ ਦੇ ਉੱਤੇ ਇਹਨਾਂ ਨੇ ਪੂਰਨ ਤੌਰ ਦੇ ਉੱਤੇ ਹਮਲਾ ਸ਼ੁਰੂ ਕਰ ਦਿੱਤਾ ਆ। ਐਸਜੀਪੀਸੀ ਦੇ ਜਿਹੜੇ ਵਕੀਲ ਨੇ ਜਸਕਰਨ ਸਿੰਘ, ਉਹਨਾਂ ਨੇ ਪੁਨੀਤ ਸਾਹਨੀ ਤੇ ਹੋਰ ਜਿਹੜੇ ਬੱਗੇ ਵਰਗੇ ਹੋਰ ਬਥੇਰੇ ਆ ਉਹਨਾਂ ਨੂੰ ਚੇਤਾਵਨੀ ਜਿਹੜੀ ਉਹ ਦਿੱਤੀ ਆ, ਪਰ ਉਹ ਬੈਕ ਡਾਊਨ ਨਹੀਂ ਕਰ ਰਹੇ। ਸੋ ਲੱਗਦਾ ਵੀ ਇਹਨਾਂ ਨੂੰ ਅਦਾਲਤ ਦੇ ਵੱਲ ਨੂੰ ਜਿਹੜਾ ਉਹ ਜਾਣਾ ਪਊਗਾ ਤੇ ਇਸ ਚੀਜ਼ ਦਾ ਜਿਹੜਾ ਆ ਹੁਣ ਨਿਤਾਰਾ ਹੋ ਜਾਣਾ ਚਾਹੀਦਾ ਹੈ, ਕਲੀਅਰ ਜਿਹੜਾ ਉਹ ਕਰ ਦੇਣਾ ਚਾਹੀਦਾ, ਕਿਉਂਕਿ ਇਹ ਜਿਹੜੀਆਂ ਸਾਜ਼ਿਸ਼ਾਂ ਇਸ ਟਾਈਮ ਚੱਲ ਰਹੀਆਂ ਆ ਸਿੱਖਾਂ ਨੂੰ ਸਿਰਫ ਤੇ ਸਿਰਫ ਹਿੰਦੂ ਦਿਖਾਉਣ ਦੀ ਖਾਤਰ, ਇਹ ਜਿਹੜਾ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਆ, ਗੁਰੂ ਸਾਹਿਬਾਨ ਦੇ ਉਸ ਆਸ਼ੇ ਨੂੰ, ਉਸ ਪੰਥ ਨੂੰ, ਉਸ ਧਰਮ ਨੂੰ ਇੱਕ ਵੱਖਰਾ ਰੂਪ ਦੇਣ ਦੀ ਇਹਨਾਂ ਦੀ ਇੱਕ ਕੋਝੀ ਸਾਜ਼ਿਸ਼ ਜਿਹੜੀ ਇਸ ਟਾਈਮ ਚੱਲ ਰਹੀ ਆ, ਜਿਨ੍ਹਾਂ ਨੇ ਕੁਛ ਜਿਹੜੇ ਅਜਿਹੇ ਪਹਾੜੇ ਦੇ ਜਿਹੜੇ ਲੋਕ ਆ ਉਹਨਾਂ ਨੂੰ ਰੱਖਿਆ ਹੋਇਆ ਆ, ਜੋ ਅਕਸ ਦਿਖਾਉਣ ਨੂੰ ਜਿਹੜਾ ਉਹ ਸਿੱਖਾਂ ਵਾਲਾ ਆ, ਪਰ ਗੱਲਾਂ ਜਿਹੜੀਆਂ ਉਹਨਾਂ ਦੀਆਂ ਟੋਟਲੀ ਸਿੱਖੀ ਦੇ ਉਲਟ ਜਿਹੜੀਆਂ ਇਸ ਟਾਈਮ ਚੱਲ ਰਹੀਆਂ। ਸਿੱਖਾਂ ਦਾ ਮਲੀਆਂ ਮੇਟ ਕਰਨ ਦੇ ਲਈ
ਉਹ ਤੁਹਾਨੂੰ ਆਪਣੇ ਵਿੱਚ ਜਿਹੜਾ ਆ ਉਹ ਸਮਾ ਲੈਣ। ਇਹ ਜਿਹੜੀ ਚੀਜ਼ ਇਸ ਟਾਈਮ ਸਭ ਤੋਂ ਵੱਧ ਉੱਥੇ ਦੇਖੀ ਜਾ ਰਹੀ ਆ। ਸੋ ਕਹਿ ਸਕਦੇ ਵੀ ਥੱਲਿਓਂ ਬਿੱਲੀ ਬਾਹਰ ਆ। ਇਹ ਸਾਰੇ ਦੇ ਸਾਰੇ ਡਾਇਰੈਕਟਲੀ ਲਿੰਕਡ ਨੇ ਭਾਜਪਾ ਦੇ ਨਾਲ, ਜਿਹੜੇ ਕਿ ਸਿੱਖ ਪੰਥ ਦੀ, ਖਾਲਸਾ ਪੰਥ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਵੱਖਰੀ ਪਛਾਣ ਆ, ਉਸ ਦੀ ਜਿਹੜੀ ਇੱਕ ਡਿਫਰੈਂਟ ਥਿੰਗ ਹੈਗੀ ਆ, ਜਿਹੜੇ 5 ਕਕਾਰ ਨੇ ਜਾਂ ਹੋਰ ਜਿਹੜੀਆਂ ਰੀਤ ਰਿਵਾਜ ਨੇ, ਰਹੁ ਰੀਤਾਂ ਨੇ, ਉਹਨਾਂ ਦੇ ਉੱਤੇ ਪ੍ਰਸ਼ਨ ਚਿੰਨ੍ਹ ਚੱਕ ਕੇ ਉਹਨਾਂ ਨੂੰ ਬ੍ਰਿਟਿਸ਼ ਰਾਜ ਦਾ ਜਿਹੜਾ ਉਹ ਦੱਸ ਕੇ, ਉਹਨਾਂ ਦੇ ਦੁਆਰਾ ਇੰਟਰੋਡਿਊਸ ਕੀਤਾ ਜਿਹੜਾ ਉਹ ਦੱਸ ਕੇ, ਇਸ ਤਰੀਕੇ ਦੇ ਨਾਲ ਖੋਰਾ ਲਾਉਣ ਵਾਲੇ ਪਾਸੇ ਨੂੰ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ ਆ। ਸੋ ਇਹ ਹੁਣ ਦੇਖੋ ਵੀ ਕੀ ਜਿਹੜਾ ਆ ਇਸ ਟਾਈਮ ਦੇ ਉੱਤੇ ਅੱਗੇ ਜਿਹੜਾ ਉਹ ਬਣਦਾ ਹੈ, ਅੱਗੇ ਕਰਨਗੇ ਕੀ ਇਸ ਦੇ ਵਿੱਚ ਅੱਗੇ ਪ੍ਰਤੀਕਰਨ ਹੋਊਗਾ। ਅਗਲੀ ਜਿਹੜੀ ਗੱਲ ਕਰੀਏ ਖਬਰਾਂ ਦੇ ਵਿੱਚ, ਆਪਾਂ ਪਹਿਲਾਂ ਦੇਖ ਹੀ ਰਹੇ ਸੀ, ਜਿੱਦਾਂ ਦੀਪਕ ਜੀ ਨੇ ਵੀ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਕੁਛ ਸਿਆਸੀ ਲੋਕ ਨੇ ਉਹ ਕਰਦੇ ਕੀ ਆ ਵੀ ਜਦੋਂ ਇੱਕ ਪਾਰਟੀ ਦੇ ਵਿੱਚ ਉਹਨਾਂ ਨੂੰ ਦਿਸਦਾ ਆ ਵੀ ਹੁਣ ਕੋਈ ਰਾਹ ਨਹੀਂ ਬਚਦਾ ਜਾਂ ਮੈਨੂੰ ਸੀਟ ਜਿਹੜੀ ਉਹ ਨਹੀਂ ਮਿਲਣੀ, ਤਾਂ ਮੈਂ ਜਿਹੜਾ ਦੂਜੀ ਪਾਰਟੀ 'ਚ ਜਾਵਾਂ। ਤੇ ਦੂਜੀ ਪਾਰਟੀ ਵੀ ਉਦੋਂ ਉੱਦਾਂ ਦੀ ਹੋਈ ਹੁੰਦੀ ਆ, ਜਿਹੜੀ ਕਹਿੰਦੀ ਵੀ ਹਾਂ ਜੀ ਇਹਦਾ ਨਾਂ ਹੈਗਾ ਮਾੜਾ ਮੋਟਾ, ਆਪਾਂ ਇਹਨੂੰ ਲਈਏ, ਤੇ ਨਾਲ ਦੇ ਨਾਲ ਜਿਹੜਾ ਉਹ ਉਮੀਦਵਾਰ ਜਿਹੜਾ ਉਹ ਐਲਾਨ ਦਿੱਤੇ ਆ। ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਭਾਜਪਾ ਵਾਲਿਆਂ ਨੇ ਵੀ ਇਹੀ ਕੁਛ ਕਰ ਰਹੇ ਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੇ ਉਹਨਾਂ ਚੋਂ ਇੱਧਰ ਨੂੰ ਗਏ ਆ, ਉਧਰ ਕਾਂਗਰਸ ਚੋਂ ਜਿਹੜੇ ਆਮ ਆਦਮੀ ਪਾਰਟੀ ਵਾਲੇ ਪਾਸੇ ਨੂੰ ਇੱਕ ਹੋਰ ਜਿਹੜੇ ਉਹ ਗਏ ਨੇ, ਚੌਧਰੀ ਸੁਰਿੰਦਰ ਸਿੰਘ, ਉਹ ਵੀ ਆਮ ਆਦਮੀ ਪਾਰਟੀ 'ਚ ਜਿਹੜੇ ਉਹ ਸ਼ਾਮਲ ਹੋ ਚੁੱਕੇ ਨੇ। ਰਿੰਕੂ ਨੂੰ ਆਉਂਦਿਆਂ ਹੀ, ਸੁਸ਼ੀਲ ਰਿੰਕੂ ਨੂੰ ਆਉਂਦਿਆਂ ਹੀ, ਸਾਬਕਾ ਵਿਧਾਇਕ ਨੂੰ ਆਮ ਆਦਮੀ ਪਾਰਟੀ ਨੇ ਨਾਲ ਦੇ ਨਾਲ ਜਿਹੜਾ ਉਹ ਉਮੀਦਵਾਰ ਬਣਾ ਦਿੱਤਾ। ਇਹ ਲੋਕਾਂ ਦੇ ਨਾਲ ਸ਼ਰੇਆਮ ਜਿਹੜਾ ਉਹ ਸਿੱਧਾ ਛਲ ਆ, ਸ਼ਰੇਆਮ ਜਿਹੜਾ ਉਹ ਕਪਟ ਇੱਕ ਹਿਸਾਬ ਦੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਉਹ ਕਰ ਰਹੇ ਆ। ਤੇ ਲੋਕ ਵੀ ਅੱਗੋਂ ਉਦਾਂ ਦੇ ਫੇਰ ਉਹੋ ਜਿਹਿਆਂ ਨੂੰ ਫੇਰ ਜਿਤਾ ਦਿੰਦੇ ਆ ਵੀ ਭਾਈ ਜੇ ਤੁਸੀਂ ਇੱਕ ਪਾਰਟੀ 'ਚ ਉਸ ਬੰਦੇ ਨੂੰ ਪਹਿਲਾਂ ਜਿਹੜਾ ਉਹ ਨਕਾਰ ਚੁੱਕੇ ਆ, ਦੂਜੀ ਪਾਰਟੀ 'ਚ ਆ ਕੇ ਉਹਦੀ ਤਵੱਜੋ ਇੰਨੀ ਜ਼ਿਆਦਾ ਕਿਉਂ ਵੱਧ ਜਾਂਦੀ ਆ? ਇਹ ਅਜਿਹਾ ਕਿਉਂ ਐਸਾ ਜਿਹੜਾ ਉਹ ਹੁੰਦਾ ਹੈ? ਇਹ ਕਿਹੜੀ ਇੱਕ ਐਸੀ ਮਾਈਂਡ ਸੈਟ ਆ, ਮਾਈਂਡ ਗੇਮ ਜਿਹੜੀ ਕਿਹੜੀ ਚੱਲ ਰਹੀ ਹੁੰਦੀ ਆ ਵੀ ਇੱਕ ਪਾਰਟੀ 'ਚ ਜਿਹਨੂੰ ਉੱਥੇ ਕੋਈ ਪੁੱਛ ਨਹੀਂ ਰਿਹਾ ਹੁੰਦਾ, ਦੂਜੀ ਪਾਰਟੀ 'ਚ ਜਦੋਂ ਉਹ ਜਾਂਦੇ ਆ ਤੇ ਨਾਲ ਦੇ ਨਾਲ ਜਿਹੜੇ ਉਹ ਘੜਮ ਚੌਧਰੀ ਜਿਹੜੇ ਇੱਕ ਹਿਸਾਬ ਦੇ ਨਾਲ ਉੱਥੇ ਬਣ ਪੈਂਦੇ ਆ, ਤੇ ਲੋਕ ਉਹੀ ਜਿਨ੍ਹਾਂ ਨੇ ਪਹਿਲੋਂ ਕੁਛ ਵਾਰੇ ਪਹਿਲੋਂ ਉਹਦੇ ਉਲਟ ਵੋਟਾਂ ਪਾਈਆਂ ਹੁੰਦੀਆਂ ਆ, ਉਸੇ ਨੂੰ ਫਿਰ ਵੋਟਾਂ ਪਾ ਕੇ ਕਈ ਦੀ ਜਿਤਾ ਵੀ ਜਾਂਦੇ ਆ। ਸੋ ਲੋਕ ਕਿਹੜੇ ਨੇ? ਵੋਟਾਂ, ਸੀਟਾਂ ਜਿਨ੍ਹਾਂ ਕੋਲ ਜਿਹੜੀਆਂ ਉਹ ਜਾ ਰਹੀਆਂ, ਉਹ ਤਾਂ ਉਹੀ ਬੰਦੇ ਹੋ ਗਏ। ਉਹ ਕਦੀ ਕਾਂਗਰਸ 'ਚ ਆ ਜਾਂਦੇ, ਕਦੀ ਅਕਾਲੀ ਦਲ 'ਚ, ਕਦੀ ਭਾਜਪਾ 'ਚ, ਹੁਣ ਆਮ ਆਦਮੀ ਪਾਰਟੀ 'ਚ। ਬਸ ਇੱਧਰ ਇਹਨਾਂ ਦਾ ਤੋਰਾ ਫੇਰਾ ਜਿਹੜਾ ਉਹ ਚੱਲਿਆ ਰਹਿੰਦਾ ਆ। ਲੋਕ ਉਹਨਾਂ ਹੀ ਪਾਰਟੀਆਂ ਦੇ ਵਿੱਚੋਂ, ਪਾਰਟੀਆਂ ਦਾ ਵੀ ਕੀ, ਉਹਨਾਂ ਹੀ ਬੰਦਿਆਂ ਨੂੰ ਵੱਖ-ਵੱਖ ਪਾਰਟੀਆਂ ਦੇ ਨਾਂ ਦੇ ਉੱਤੇ ਜਿਹੜਾ ਉਹ ਜਿਤਾਉਂਦੇ ਰਹਿੰਦੇ ਆ। ਲੋਕਾਂ ਨੂੰ ਵੀ ਇਹ ਪ੍ਰਣ ਜਿਹੜਾ ਉਹ ਕਰਨਾ ਚਾਹੀਦਾ ਆ, ਸਬਕ ਲੈਣਾ ਚਾਹੀਦਾ ਵੀ ਭਾਈ ਜਿਹੜੇ ਇੱਦਾਂ ਦੇ ਦਲ ਬਦਲੂ ਹੈਗੇ ਆ, ਜਿਨ੍ਹਾਂ ਨੂੰ ਸਿਰਫ ਤੇ ਸਿਰਫ ਆਪਣੀ ਇੱਕ ਐਮਐਲਏ ਨਾਲ ਲੱਗਾ ਹੋਵੇ, ਐਮਪੀ ਨਾਲ ਲੱਗਾ ਹੋਵੇ, ਇੱਦਾਂ ਦੇ ਅਹੁਦੇਦਾਰੀ ਜਿਹੜੀ ਉਹ ਲੱਗੀ ਹੋਵੇ, ਸਿਰਫ ਉਹਨਾਂ ਨੂੰ ਹੀ ਉਹਨਾਂ ਨੂੰ ਜਿਹੜਾ ਉਹ ਨਾ ਜਿਤਾਉਣ। ਇੱਕ ਵਾਰੀ ਜਦੋਂ ਨਕਾਰ ਦਿੱਤਾ ਤਾਂ ਦੂਜੀ ਪਾਰਟੀ 'ਚ ਜਾ ਕੇ ਕੋਈ ਅਕਸ ਜਿਹੜਾ ਆ ਇੰਨਾ ਜ਼ਿਆਦਾ ਉਹ ਸਾਫ਼ ਨਹੀਂ ਹੋ ਜਾਂਦਾ, ਇੰਨਾ ਜਿਹੜਾ ਉਹ ਕਲੀਅਰ ਨਹੀਂ ਜਿਹੜਾ ਉਹ ਹੋ ਜਾਂਦਾ। ਸੋ ਇਹ ਚੀਜ਼ਾਂ ਜਿਹੜੀਆਂ ਸਾਰਿਆਂ ਨੂੰ ਦੇਖਣ ਦੀ ਜਿਹੜੀ ਇਸ ਚੀਜ਼ ਦੇ ਵਿੱਚ ਜ਼ਰੂਰਤ ਹੈਗੀ ਆ ਵੀ ਕੀ ਕੁਛ ਜਿਹੜਾ ਆ ਉੱਥੇ ਚੱਲ ਰਿਹਾ ਆ। ਤੇ ਉੱਥੋਂ ਦੇ ਖਾਸ ਕਰਕੇ ਸਭ ਤੋਂ ਜ਼ਿਆਦਾ ਤਰਸਯੋਗ ਹਾਲਾਤ ਬਣਦੇ ਨੇ ਉਹਨਾਂ ਪਾਰਟੀਆਂ ਦੇ ਵਿੱਚ ਲੰਮੇ ਅਰਸੇ ਤੋਂ, ਸਾਲਾਂ ਤੋਂ, ਦਹਾਕਿਆਂ ਤੋਂ ਕੰਮ ਕਰਦੇ ਆ ਰਹੇ ਜਿਹੜੇ ਉਹਨਾਂ ਵਰਕਰਾਂ ਦਾ, ਜਿਹੜੇ ਕਿ ਇੱਕ ਟਾਈਮ ਦੇ ਉੱਤੇ ਇਹਨਾਂ ਹੀ ਲੋਕਾਂ ਦੇ ਉਲਟ ਬੋਲ ਰਹੇ ਹੁੰਦੇ ਆ, ਤੇ ਹੁਣ ਜਿਹੜਾ ਕਹਿ ਲਓ ਵੀ ਗਲੇ 'ਚੋਂ ਹੱਡੀ ਤਾਂ ਨਿਕਲਦੀ ਨਹੀਂ, ਪਰ ਔਖੇ ਹੋ ਕੇ ਪਾਰਟੀ ਖਾਤਰ ਇਹਨਾਂ ਦੇ ਜਿਹੜੇ ਉਹਨਾਂ ਨੂੰ ਗੁਣਗਾਨ ਵੀ ਜਿਹੜੇ ਉਹ ਕਰਨੇ ਪੈਂਦੇ ਆ। ਜਿਹੜੇ ਇੱਕ ਟਾਈਮ ਦੇ ਉੱਤੇ ਉਹਨਾਂ ਦੇ ਆਪਣੇ ਸਾਥੀ ਸੀ, ਉਹਨਾਂ ਦੇ ਉਲਟ ਤੇ ਵਿਰੋਧੀਆਂ ਦੇ ਜਿਹੜੇ ਹੱਕ ਦੇ ਵਿੱਚ ਉਹਨਾਂ ਨੂੰ ਬੋਲਣਾ ਪੈਂਦਾ ਆ। ਤੇ ਉਹਦੇ ਤੋਂ ਵੀ ਮਾੜੀ ਜਿਹੜੀ ਚੀਜ਼ ਆ ਵੀ ਜਿਹੜੇ ਇੰਨੇ ਚਿਰ ਤੋਂ ਉਹਨਾਂ ਪਾਰਟੀਆਂ ਨੂੰ, ਜਿਨ੍ਹਾਂ ਨੇ ਆਪਣਾ ਜ਼ਿੰਦਗੀ ਜਿਹੜੀ ਉਹ ਦਿੱਤੀ ਹੋਈ ਆ, ਉਹਨਾਂ ਨੂੰ ਉਹ ਪੁੱਛਦੇ ਤੱਕ ਨਹੀਂ। ਤੁਸੀਂ ਉਹਨਾਂ ਨੇ ਕਹਿਣਾ ਵੀ ਇੱਥੇ ਹੀ ਰਹੋ, ਇੰਨਾ ਕੁ ਕੰਮ ਕਰੀ ਚੱਲੋ, ਆਹ ਤੁਸੀਂ ਬੰਦੇ ਇਕੱਠੇ ਕਰਕੇ ਸਾਡੀਆਂ ਰੈਲੀਆਂ ਤੇ ਜਿਹੜਾ ਲੈ ਕੇ ਆਉਣ ਦਾ ਹੀ ਜਿਹੜਾ ਉਹ ਕੰਮ ਆ, ਇਸ ਤੋਂ ਇਲਾਵਾ ਜਿਹੜਾ ਹੋਰ ਕੁਛ ਬਹੁਤਾ ਆ ਉਹਨਾਂ ਤੋਂ ਉਹ ਤਵੱਕੋ ਨਹੀਂ ਰੱਖਦੇ। ਇਹ ਪਾਰਟੀ ਵਰਕਰਾਂ ਨੂੰ, ਵੋਟਰਾਂ ਨੂੰ, ਸਾਰਿਆਂ ਨੂੰ ਹੀ ਅਜਿਹੀ ਜਿਹੜੀ ਦਲ ਬਦਲੂ ਵਾਲੀ ਜਿਹੜੀ ਚੱਲ ਰਹੀ ਆ, ਰਵਾਇਤ ਜਿਹੜੀ ਚੱਲ ਰਹੀ ਆ, ਉਸ ਦੇ ਉਲਟ ਜਿਹੜਾ ਹੋਣਾ ਪੈਣਾ ਆ। ਨਹੀਂ ਤਾਂ ਭਾਈ ਤੁਹਾਡੀ ਸਾਰ ਜਿਹੜੀ ਉਹ ਕਿਸੇ ਨੇ ਨਹੀਂ ਲੈਣੀ।
ਇਹ ਚੰਦ ਕੁ ਜਿਹੜੇ ਕੁਛ ਕੁ ਲੋਕ ਉੱਤੇ ਬੈਠੇ ਨੇ, ਉਹਨਾਂ ਨੇ ਇਦਾਂ ਹੀ ਘੁੰਮ ਫਿਰ ਕੇ ਸਾਰੇ ਪਾਸੇ ਸਾਰੇ ਸਟਾਲਾਂ ਦਾ ਜਿਹੜਾ ਕਹਿ ਲਓ ਵੀ ਉਹਨਾਂ ਨੇ ਸਭ ਕੁਛ ਛਕ ਲੈਣਾ ਆ। ਤੁਹਾਨੂੰ ਜਿਹੜਾ ਉਹ ਕੁਛ ਮਿਲਣਾ ਨਹੀਂ ਆ, ਤੁਸੀਂ ਬਸ ਕੰਮ ਕਰਨ ਜੋਗੇ ਹੀ ਜਿਹੜਾ ਉੱਥੇ ਰਹਿ ਜਾਣਾ ਆ। ਚਲੋ ਇਹ ਨਹੀਂ ਆ ਵੀ ਕੰਮ ਨਹੀਂ ਕਰਨਾ, ਸਾਰਿਆਂ ਨੇ ਚਲੋ ਐਮਐਲਏ ਵੀ ਨਹੀਂ ਬਣਨਾ ਹੁੰਦਾ, ਸਾਰਿਆਂ ਨੇ ਐਮਪੀ ਵੀ ਨਹੀਂ ਬਣਨਾ ਹੁੰਦਾ। ਇੱਕ ਰੁਤਬਾ ਤੇ ਹੁੰਦਾ ਵੀ ਕੋਈ ਪੁੱਛ-ਗਿੱਛ ਤਾਂ ਹੋਵੇ, ਵੀ ਕੋਈ ਕੁਛ ਕਰਦੇ ਆ, ਕੁਝ ਕਹਿੰਦੇ ਆ, ਵੀ ਕੁਛ ਇੰਨਾ ਕੁ ਚੀਜ਼ਾਂ ਤੇ ਜਿਹੜੀਆਂ ਉਹ ਚਾਹੀਦੀਆਂ ਆ। ਪਰ ਅਫਸੋਸ ਇਹ ਆ ਵੀ ਉੱਥੋਂ ਦੀ ਜਿਹੜੀ ਸਿਆਸਤ ਆ, ਉਹ ਇਸ ਟਾਈਮ ਅਜਿਹੇ ਕੁਰਾਹੇ ਕਾਹਤੋਂ ਜਿਹੜੀ ਉਹ ਪਈ ਹੋਈ ਆ, ਉਹ ਦਿਨ ਬ ਦਿਨ ਜਿਹੜੀ ਬਦ ਤੋਂ ਬੱਤਰ ਜਿਹੜੀ ਉਹ ਬਣਦੀ ਜਾ ਰਹੀ ਹੈਗੀ ਆ। ਅਗਲੀ ਜਿਹੜੀ ਖਬਰ ਤੇ ਨਜ਼ਰ ਮਾਰਦੇ ਜਾਈਏ, ਨਵਜੋਤ ਸਿੱਧੂ ਜੇਲ੍ਹ ਚੋਂ ਹੁਣ ਬਾਹਰ ਆਉਣ ਤੋਂ ਬਾਅਦ 'ਚ ਜਲੰਧਰ ਦੇ ਦੌਰੇ ਤੇ ਆਏ ਆ। ਮਹਿੰਦਰ ਸਿੰਘ ਕੇਪੀ ਦੀ ਰਿਹਾਇਸ਼ ਦੇ ਉੱਤੇ ਨਵਜੋਤ ਸਿੱਧੂ ਪਹੁੰਚੇ ਆ ਤੇ ਵਿਰੋਧੀਆਂ ਦੇ ਉੱਤੇ ਜਿਹੜੇ ਨਿਸ਼ਾਨੇ ਲਾਏ ਆ। ਹੁਣ ਚਲੋ ਮਾਹੌਲ ਇਲੈਕਸ਼ਨ ਦਾ ਆ ਤੇ ਇਹਨਾਂ ਨੇ ਨਿਸ਼ਾਨੇ ਉਧਰੋਂ ਵੀ ਲੱਗਦੇ ਆ ਤੇ ਇਹਨਾਂ ਨੇ ਵੀ ਜਿਹੜੇ ਉਹ ਲਾਉਣੇ ਹੈਗੇ ਆ। ਸੋ ਪੱਤਰਕਾਰਾਂ ਦੇ ਨਾਲ ਉਹਨਾਂ ਨੇ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ਦੇ ਉੱਤੇ ਉਹਨਾਂ ਨੇ ਕਾਫੀ ਜਿਹੜੇ ਆ ਕਹਿ ਲਓ ਵੀ ਨਿਸ਼ਾਨੇ ਜਿਹੜੇ ਉਹ ਲਾਏ। ਜਿਹੜੇ ਮਹਿੰਦਰ ਸਿੰਘ ਕੇਪੀ ਉਹਨਾਂ ਦਾ ਪਰਿਵਾਰ ਕਹਿੰਦੇ ਕਾਂਗਰਸ ਪਾਰਟੀ 'ਚ ਲੰਮੇ ਚਿਰ ਤੋਂ ਜਿਹੜਾ ਉਹ ਜੁੜਿਆ ਹੋਇਆ ਆ ਤੇ ਲੋਕ ਸਭਾ ਜਿੱਤਣ ਦੇ ਲਈ ਕਹਿੰਦੇ ਵੀ ਉਹਨਾਂ ਨੂੰ ਆਪਣੇ ਕੋਲ ਰੱਖਣਾ ਜ਼ਰੂਰੀ ਆ, ਕਿਉਂਕਿ ਅੱਜ ਕੱਲ੍ਹ ਇੱਦਾਂ ਵੀ ਆ ਨਾ ਵੀ ਕਾਂਗਰਸੀ ਵੀ ਕੋਈ ਵੀ ਜਿਹੜਾ ਉਹ ਬਚ ਨਹੀਂ ਰਿਹਾ। ਉਹ ਸਾਰੇ ਹੀ ਜਿਹੜੇ ਵੱਖ-ਵੱਖ ਪਾਰਟੀਆਂ 'ਚ ਇਸ ਟਾਈਮ ਭੱਜ ਦੌੜ ਦੇ ਵਿੱਚ ਲੱਗੇ ਹੋਏ ਆ। ਉਹਨਾਂ ਨੂੰ ਵੀ ਕੁਛ ਇੱਥੇ ਕੋਈ ਬਹੁਤਾ ਰੁਕ ਕੇ ਲੱਗਦਾ, ਕਹਿੰਦੇ ਆ ਵੀ ਸਾਨੂੰ ਕੁਛ ਬਣਦਾ ਜਿਹੜਾ ਉਹ ਨਹੀਂ ਹੈਗਾ। ਸੋ ਹੁਣ ਸਰਕਾਰ ਨੂੰ ਉਹਨਾਂ ਨੇ ਮੋਹਰੇ ਲਾਇਆ ਆ। ਉਹਨਾਂ ਨੇ ਕਿਹਾ ਵੀ ਝੂਠ ਜਿਹੜਾ ਉਹ ਬੋਲ ਰਹੇ ਨੇ ਤੇ ਝੂਠ ਨੂੰ ਬਚਾਉਣ ਦੇ ਲਈ ਫਿਰ ਅੱਗੋਂ ਹੋਰ ਜਿਹੜਾ ਉਹ ਝੂਠ ਜਿਹੜੇ ਉਹ ਬੋਲ ਰਹੇ ਨੇ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਜਿਹੜੀਆਂ ਉਹ ਪਹੁੰਚੀਆਂ ਆ। ਬਠਿੰਡਾ ਜੇਲ੍ਹ ਤੋਂ ਵਾਇਰਲ ਹੋਈ ਵੀਡੀਓ ਦੇ ਉੱਤੇ ਵੀ ਸਿੱਧੂ ਨੇ ਆਪਣਾ ਜਿਹੜਾ ਉਹ ਕੀਤਾ। ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਅੱਜ ਵੀ ਜਿਹੜੇ ਜੇਲ੍ਹ ਮੰਤਰੀ ਨੂੰ ਸਵਾਲ ਉਹਨਾਂ ਨੇ ਕੀਤਾ ਆ ਵੀ ਜਿਹੜੀ ਵੀਡੀਓ ਆਈ ਸੀ ਵੀ ਉਸ ਬਾਰੇ ਜਿਹੜਾ ਕੋਈ ਬਿਆਨ ਉਹਨਾਂ ਨੇ ਕਿਉਂ ਨਹੀਂ ਕੋਈ ਜਾਰੀ ਕੀਤਾ ਹੈਗਾ। ਕਹਿੰਦੇ ਵੀ ਮੈਂ ਸਵਾਲ ਪੁੱਛਦਾ ਜਿਹੜਾ ਉਹ ਰਹੂੰਗਾ। ਰੇਤ ਮਾਫੀਏ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਕੋਈ ਕਾਰਵਾਈ ਜਿਹੜੀ ਆ ਉਹ ਕਿਉਂ ਨਹੀਂ ਜਿਹੜੀ ਹੋ ਰਹੀ ਹੈਗੀ। ਕਹਿੰਦੇ ਵੀ ਰੇਤਾਂ ਨੂੰ ਲੈ ਕੇ ਵੱਡੀਆਂ-ਵੱਡੀਆਂ ਸਰਕਾਰ ਨੇ ਗੱਲਾਂ ਕੀਤੀਆਂ ਸੀਗੀਆਂ ਤੇ ਕਹਿੰਦੇ ਵੀ ਹੁਣ ਵੀ ਇੱਕ ਟਰਾਲੀ 15,000 ਰੁਪਈਏ ਦੀ ਜਿਹੜੀ ਉਹ ਲਏ ਜਾ ਰਹੇ ਨੇ ਉਸ ਤੇ, ਵੀ ਇਸ ਨੂੰ ਲੈ ਕੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੂੰ ਵੀ ਤੇ ਇਹਨਾਂ ਦੀ ਸਰਕਾਰ ਨੂੰ ਲੈ ਕੇ ਜਿਹੜੇ ਉਹਨਾਂ ਨੇ ਸਵਾਲ ਕੀਤੇ ਆ। ਸੋ ਸਰਗਰਮੀ ਜਿਹੜਾ ਨਵਜੋਤ ਸਿੱਧੂ ਉਹ ਦਿਖਾ ਰਹੇ ਆ ਵੀ ਭਾਈ ਮੈਂ ਅਜੇ ਵੀ ਇਸ ਜਿਹੜੀ ਸਿਆਸਤ ਦੇ ਵਿੱਚ ਹੈਗਾ ਆ। ਚਾਹੇ ਸਾਲ ਭਰ ਤਕਰੀਬਨ ਉਹ ਅੰਦਰ ਰਿਹਾ ਆ ਆਪਣੇ ਪੁਰਾਣੇ ਇੱਕ ਕੇਸ ਦੇ ਚੱਲਦਿਆਂ ਜਿਹੜੀ ਇਸ ਨੂੰ ਸਜ਼ਾ ਹੋਈ ਸੀਗੀ। ਸੋ ਜਿਹੜੀ ਸਜ਼ਾ ਭੁਗਤਣ ਤੋਂ ਬਾਅਦ 'ਚ ਨਵਜੋਤ ਸਿੱਧੂ ਜਿਹੜਾ ਉਹ ਬਾਹਰ ਆ ਤੇ ਹੁਣ ਉਹਨੇ ਸਰਕਾਰ ਨੂੰ ਆਉਂਦਿਆਂ ਨਿਸ਼ਾਨੇ ਦੇ ਉੱਤੇ ਲਿਆ ਹੈਗਾ ਆ। ਸਰਕਾਰ ਉੱਦਾਂ ਵੀ ਕਈ ਮਾਮਲਿਆਂ ਦੇ ਵਿੱਚ ਜਿਹੜੀ ਆ ਉਹ ਘਿਰ ਰਹੀ ਹੁੰਦੀ ਆ। ਸਰਕਾਰ ਦੀ ਆਲੋਚਨਾ ਜਿਹੜੀ ਉਹ ਅਕਸਰ ਹੁੰਦੀ ਹੀ ਰਹਿੰਦੀ ਆ। ਪਟਿਆਲੇ ਦੀ ਕੇਂਦਰੀ ਜੇਲ੍ਹ ਤੋਂ ਇਹ ਅਗਲੀ ਖਬਰ ਆ ਰਹੀ ਆ। ਉੱਥੇ ਕਹਿੰਦੇ ਵੀ ਕੇਂਦਰੀ ਜੇਲ੍ਹ ਦੇ ਵਿੱਚ ਚੈਕਿੰਗ ਕੀਤੀ ਗਈ ਤੇ ਇਸ ਚੈਕਿੰਗ ਦੌਰਾਨ ਹਵਾਲਾਤੀਆਂ ਦੇ ਕੋਲੋਂ 5 ਜਿਹੜੇ ਮੋਬਾਈਲ ਫੋਨ ਆ ਉਹ ਬਰਾਮਦ ਕੀਤੇ ਗਏ ਆ। ਹੁਣ ਇਹ ਵੀ ਮਾੜਾ ਜਿਹਾ ਦੱਸ ਦੇਣ ਵੀ ਇਹ ਫੋਨ ਉਹੀ ਆ ਜਿਹੜਾ ਬਿਸ਼ਨੋਈ ਨੇ ਵਰਤ ਕੇ ਜਿਹੜਾ ਆ ਉਹ 2-2 ਇੰਟਰਵਿਊ ਜਿਹੜਾ ਉਹ ਕਰ ਗਿਆ। ਇਹ ਤਾਂ ਚਲੋ ਉਹਨਾਂ ਨੇ ਅਜੇ ਸਪਸ਼ਟ ਨਹੀਂ ਕੀਤਾ ਵੀ ਉਹਨੇ ਕਿਹੜੀ ਜੇਲ੍ਹ ਚੋਂ ਉਹ ਕੀਤੀ ਆ, ਪਰ ਜਿਸ ਤਰੀਕੇ ਦੇ ਨਾਲ ਉਸਨੇ ਬੈਰਕ ਦੀ ਜੇਲ੍ਹ ਵਾਲਾ ਜਿਹੜਾ ਦਿਖਾਇਆ ਸੀਗਾ ਦਰਵਾਜ਼ਾ, ਉੱਥੋਂ ਇਹ ਤਾਂ ਲੱਗਦਾ ਹੀ ਸੀਗਾ। ਤਕਰੀਬਨ ਬੰਦੇ ਲੋਕ ਕਹਿੰਦੇ ਹੀ ਆ, ਸਾਰੇ ਜਣੇ ਕਹਿ ਹੀ ਸਕਦੇ ਆ ਵੀ ਇਹ ਜੇਲ੍ਹ ਦੇ ਅੰਦਰੋਂ ਹੀ ਉਸਨੇ ਇੰਟਰਵਿਊ ਦਿੱਤੀ ਹੋ ਸਕਦੀ ਹੈ। ਪਹਿਲੀ ਇੰਟਰਵਿਊ ਲਾਰੈਂਸ ਬਿਸ਼ਨੋਈ ਦੀ ਆਉਣ ਤੋਂ ਬਾਅਦ ਦੇ ਵਿੱਚ ਝੱਟ ਦੇਣੀ ਸਾਡੇ ਜਿਹੜੇ ਪੰਜਾਬ ਦੇ ਪੁਲਿਸ ਅਧਿਕਾਰੀ ਆ, ਉਹਨਾਂ ਨੇ ਫੋਟੋਆਂ ਜਿਹੜੀਆਂ ਉਹ ਜਾਰੀ ਕਰਤੀਆਂ ਤੇ ਅਗਲੇ ਪਤੰਦਰ ਨੇ ਉਸ ਤੋਂ ਬਾਅਦ 'ਚ ਇੱਕ ਅੱਧੇ ਦਿਨ ਬਾਅਦ ਇੰਟਰਵਿਊ ਇੱਕ ਹੋਰ ਕੱਢ ਮਾਰੀ। ਉਹੀ ਫੋਟੋ, ਉਹੀ ਹੇਅਰ ਕੱਟ, ਉਸੇ ਤਰੀਕੇ ਦਾ ਜਿਹੜੇ ਵਾਲਾਂ ਦਾ ਮੁੱਛਾਂ ਦਾ ਸਟਾਈਲ ਬਣਾ ਕੇ ਤੇ ਉਹੀ ਟੀ-ਸ਼ਰਟ ਜਿਹੜੀ ਉਹ ਪਾ ਕੇ, ਉਹ ਤੋਂ ਬਾਅਦ ਦੇ ਵਿੱਚ ਨਹੀਂ ਇਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਉਹ ਦੱਸਿਆ ਵੀ ਇਹ ਕੀ ਗੱਲ ਆ, ਕਿੱਥੋਂ ਦੀ ਆ, ਵੀ ਇਹ ਇੱਧਰ ਇਹਨਾਂ ਨੇ ਕੀ ਜਿਹੜਾ ਉਹ ਕੀਤਾ ਆ। ਸੋ ਡੀਐਸਪੀ ਜਸਵਿੰਦਰ ਸਿੰਘ ਟਵਾਣਾ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਜਿਹੜੀ ਪੁਲਿਸ ਪਾਰਟੀ ਆ ਉਹਨਾਂ ਨੂੰ ਕੱਲ੍ਹ ਕੀਤੀ ਜਿਹੜੀ ਚੈਕਿੰਗ ਅਭਿਆਨ ਦੇ ਦੌਰਾਨ ਇਹ ਜਿਹੜੇ ਮੋਬਾਈਲ ਫੋਨ ਆ ਉਹ ਬਰਾਮਦ ਜਿਹੜੇ ਉਹ ਹੋਏ ਆ। ਦੇਖੋ ਇਸ ਮਾਮਲੇ ਦੇ ਵਿੱਚ ਬਹੁਤ ਵਾਰੀ ਸਰਕਾਰ ਦੀ ਖਾਸ ਕਰਕੇ ਜੇਲ੍ਹ ਪ੍ਰਸ਼ਾਸਨ ਦੀ ਜਿਹੜੀ ਬਹੁਤ ਜ਼ਿਆਦਾ ਜਿਹੜੀ ਆ
ਉਹ ਕਟਹਿਰੇ ਦੇ ਵਿੱਚ ਆਉਂਦੇ ਰਹੇ ਆ। ਅਦਾਲਤਾਂ ਤੋਂ ਲੈ ਕੇ ਆਮ ਲੋਕਾਂ ਨੇ ਇਹੀ ਜਿਹੜੀਆਂ ਆ ਉਹ ਇਹਨਾਂ ਨੂੰ ਸਵਾਲ ਕੀਤੇ ਆ ਵੀ ਭਾਈ ਤੁਹਾਡੇ ਜਾਮਰ ਚੱਲਦੇ ਕਿਉਂ ਨਹੀਂ ਆ? ਹੈ ਕੀ ਆ? ਰੌਲਾ ਜਿਹੜਾ ਉਹ ਕੀ ਹੈਗਾ ਆ ਵੀ ਇੱਥੋਂ ਲੋਕ ਏਡੀ ਆਸਾਨੀ ਦੇ ਨਾਲ ਕਾਲਾਂ ਕਰ ਰਹੇ ਆ, ਵੀਡੀਓ ਕਾਲਾਂ ਜਿਹੜੀਆਂ ਆ ਉਹ ਕੀਤੀਆਂ ਜਿਹੜੀਆਂ ਉਹ ਜਾ ਰਹੀਆਂ ਆ। ਅੰਦਰੋਂ ਕਈ ਤਰ੍ਹਾਂ ਦੇ ਹੋਰ ਗੋਰਖ ਧੰਦੇ ਜਿਹੜੇ ਉਹ ਚੱਲ ਰਹੇ ਆ, ਵੀ ਤੁਹਾਡਾ ਹੈ ਕੀ ਆ? ਵੀ ਤੁਸੀਂ ਕਰ ਕੀ ਜਿਹੜੇ ਇਸ ਮਾਮਲੇ ਦੇ ਵਿੱਚ ਰਹੇ ਹੈਗੇ ਆ? ਸੋ ਇਹ ਪਟਿਆਲੇ ਦੀ ਜਿਹੜੀ ਕੇਂਦਰੀ ਜੇਲ੍ਹ ਦੇ ਵਿੱਚੋਂ ਇਸ ਟਾਈਮ ਇਹ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਆ। 5 ਕੁ ਫੋਨ ਇਹਨਾਂ ਨੇ ਬਰਾਮਦਗੀ ਕਰਤੀ ਆ। ਹੁਣ ਇਹ ਨਹੀਂ ਪਤਾ ਵੀ ਛੱਡੇ ਕਿੰਨੇ ਕੁ ਹੋਣੇ ਆ, ਕਿਉਂਕਿ ਇਹ ਵੀ ਸਭ ਨੂੰ ਹੀ ਪਤਾ ਆ ਵੀ ਨਾਲ ਦੀ ਨਾਲ ਅੰਦਰ ਖਾਤੇ ਵੀ ਕੁਛ ਕੁ ਰੱਖ ਲਿਆ ਜਾਂਦਾ ਹੈ ਤੇ ਕੁਛ ਕੁ ਜਿਹੜਾ ਉਹ ਫੜਾ ਦਿੱਤਾ ਜਾਂਦਾ ਆ, ਵੀ ਹੋ ਸਕਦਾ ਵੀ ਉਧਰੋਂ ਉਹਨਾਂ ਨੂੰ ਪੂਰੇ ਨਾ ਮਿਲੇ ਹੋਣ। ਸੋ ਇਹ ਜਿਹੜੇ ਹੁਣ ਇਹ ਇੱਕ ਜੇਲ੍ਹ ਦਾ ਇਹ ਹਾਲ ਆ ਤੇ ਬਾਕੀ ਜੇਲ੍ਹਾਂ 'ਚ ਵੀ ਇਹੀ ਕੁਛ ਜਿਹੜਾ ਉਹ obvious ਜੀ ਗੱਲ ਆ ਵੀ ਉਹ ਚੱਲ ਰਿਹਾ ਹੋਊਗਾ। ਸੋ ਜੇ ਤਾਂ ਐਕਚੁਅਲ 'ਚ ਚਾਹੁੰਦੇ ਆ, ਜੇ ਇਹਨਾਂ ਦੀ ਨੀਤ ਹੋਵੇ ਵੀ ਭਾਈ ਤੁਸੀਂ ਚਾਹੁੰਦੇ ਆ ਵੀ ਇਹ ਚੀਜ਼ਾਂ ਨਾ ਹੋਣ, ਫਿਰ ਤਾਂ ਭਾਈ ਉਹਦਾ ਇੱਕ ਹੀ ਸੋਲਿਊਸ਼ਨ ਆ ਵੀ ਇੱਥੇ ਜਾਮਰ ਜਿਹੜੇ ਉਹ ਲੱਗਣ, ਐਕਚੁਅਲ 'ਚ ਜਿਹੜੀਆਂ ਉਹ ਕਾਲਾਂ ਨਾ ਹੋਣ। ਪਰ ਕਿਉਂਕਿ ਉਹਨਾਂ ਨੇ ਇਸ ਦੇ ਵੰਡੇ ਹੋਰ ਪਤਾ ਨਹੀਂ ਕੀ ਕੁਛ ਲੈਣਾ ਹੁੰਦਾ ਹੈ, ਜਿਹੜੇ ਕੁਛ ਭ੍ਰਿਸ਼ਟ ਲੋਕ ਉੱਥੇ ਕੰਮ ਕਰ ਰਹੇ ਆ ਤੇ ਉਹਦੇ ਕਰਕੇ ਫਿਰ ਇਹ ਸਾਰਾ ਕੁਛ ਸ਼ਰੇਆਮ ਇਸ ਦਾ ਨੰਗਾ ਨਾਚ ਜਿਹੜਾ ਆ ਉਹ ਚੱਲ ਰਿਹਾ ਹੁੰਦਾ ਆ। ਅਗਲੀ ਜਿਹੜੀ ਖਬਰ 에ਅਰ ਇੰਡੀਆ ਦੀ ਫਲਾਈਟ ਦੇ ਨਾਲ ਸੰਬੰਧਿਤ ਆ। ਦਿੱਲੀ ਤੋਂ ਲੰਡਨ ਨੂੰ ਜਾ ਰਹੀ ਜਿਹੜੀ 에ਅਰ ਇੰਡੀਆ ਦੀ ਫਲਾਈਟ ਆ, ਉਸ ਦੇ ਵਿੱਚ ਕਹਿੰਦੇ ਵੀ ਇੱਕ ਯਾਤਰੀ ਨੇ ਜੰਮ ਕੇ ਹੰਗਾਮਾ ਕਰ ਦਿੱਤਾ। ਕਹਿੰਦੇ ਵੀ ਹੰਗਾਮਾ ਇੰਨਾ ਕੁ ਜ਼ਿਆਦਾ ਉਸ ਬੰਦੇ ਨੇ ਕਰਤਾ ਵੀ ਫਲਾਈਟ ਵਾਪਸ ਦਿੱਲੀ ਜਿਹੜੀ ਉਸ ਨੂੰ ਪਰਤਣਾ ਪੈ ਗਿਆ ਤੇ 에ਅਰਲਾਈਨ ਦਿੱਲੀ ਹਵਾਈ ਅੱਡੇ ਤੇ ਉਤਰੀ। ਪੁਲਿਸ ਨੂੰ ਸ਼ਿਕਾਇਤ ਦਰਜ ਜਿਹੜੀ ਉਹ ਕਰਵਾਈ ਤੇ ਜਿਹੜਾ ਹੰਗਾਮਾ ਕਰਨ ਵਾਲਾ ਯਾਤਰੀ ਆ ਉਸ ਨੂੰ ਫਿਰ ਫਾਈਨਲੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ। ਇਹ ਜਿਹੜੀ ਜਾਣਕਾਰੀ ਮਿਲੀ ਆ, ਇਹ 10 ਅਪ੍ਰੈਲ ਦੀ ਉੱਥੇ ਦੀ ਸੋਮਵਾਰ ਦੀ ਸਵੇਰੇ 6:35 ਦੀ ਜਿਹੜੀ ਇਹ ਫਲਾਈਟ ਸੀ। ਲੰਡਨ ਨੂੰ ਉਡਾਨ ਉਸਨੇ ਭਰ ਲਈ ਸੀਗੀ। ਜਿਹੜਾ ਆ ਕਹਿੰਦੇ ਵੀ ਇੱਕ ਯਾਤਰੀ ਦਾ ਕਰੂ ਮੈਂਬਰ ਦੇ ਨਾਲ ਉੱਥੇ ਝਗੜਾ ਹੋ ਗਿਆ। ਕਰੂ ਮੈਂਬਰ ਤਾਂ ਇਹੀ ਕਹਿੰਦਾ ਰਿਹਾ ਵੀ ਭਾਈ ਪੇਸ਼ੈਂਸ ਰੱਖੋ, ਸ਼ਾਂਤੀ ਰੱਖੋ, ਪਰ ਹੰਗਾਮਾ ਜਿਹੜਾ ਕਹਿੰਦੇ ਵੀ ਪੂਰਾ ਬਰਕਰਾਰ ਰਿਹਾ ਤੇ ਅਜੇ ਹੋਰ ਇਸ ਦੇ ਵਿੱਚ ਜਾਣਕਾਰੀ ਤਾਂ ਨਹੀਂ ਆਈ, ਪਰ ਇਦਾਂ ਦੇ ਅਨਰੂਲੀ ਪੈਸੇਂਜਰਸ ਜਿਨ੍ਹਾਂ ਨੂੰ ਇੱਕ ਸ਼ਬਦ ਵਰਤਿਆ ਜਾਂਦਾ ਅੰਗਰੇਜ਼ੀ 'ਚ ਵੀ ਹੰਗਾਮਾ ਕਰਨ ਵਾਲੇ ਜਾਂ ਕਹਿ ਲਓ ਵੀ ਕਿਸੇ ਦੇ ਨਾਲ ਨਾ ਮਿਲ ਕੇ ਚੱਲਣ ਵਾਲੇ ਜਿਹੜੇ ਕੁਛ ਲੋਕ ਆ, ਉਹਨਾਂ ਦੇ ਚੱਲ ਕੇ ਹੁਣ ਦੇਖੋ ਵੀ ਬਾਕੀ ਜਿਹੜੇ ਹੋਰ ਸੈਂਕੜੇ ਲੋਕ ਨਾਲ ਬੈਠੇ ਆ, ਉਹਨਾਂ ਦੀ ਫਲਾਈਟ ਵੀ ਇੱਕ ਹਿਸਾਬ ਦੇ ਨਾਲ ਰੱਦ ਹੋ ਗਈ, ਲੇਟ ਹੋ ਗਈ। ਕਿਸੇ ਦੀ ਕੋਈ ਐਮਰਜੈਂਸੀ ਹੋ ਸਕਦੀ ਆ, ਕਿਸੇ ਨੇ ਜ਼ਰੂਰੀ ਜਾਣਾ ਹੁੰਦਾ ਆ, ਕੋਈ ਘੁੰਮਣ ਫਿਰਨ ਲਈ ਜਾ ਰਿਹਾ ਹੁੰਦਾ, ਕਿਸੇ ਨੇ ਅੱਗੋਂ ਚੱਕਣਾ ਹੁੰਦਾ ਆ। ਕਿੰਨਾ ਕੁਛ ਹੁੰਦਾ ਵੀ ਸਾਰਿਆਂ ਦੇ ਪਲਾਨ ਜਿਹੜੇ ਉਹ ਚੌਪਟ ਇੱਕ ਬੰਦੇ ਦੇ ਕਰਕੇ, ਜਿਹੜੇ ਇੱਕ ਇਨਸਾਨ ਦੇ ਕਰਕੇ ਜਿਹੜੇ ਉਹ ਹੋ ਗਏ ਆ। ਹੁਣ ਅੰਦਰ ਹਿਰਾਸਤ 'ਚ ਲਿਆ ਆ ਤੇ ਮੈਨੂੰ ਲੱਗਦਾ ਵੀ ਥੋੜ੍ਹੀ ਸ਼ਾਂਤ ਹੋ ਕੇ ਜਿਹੜਾ ਉਹ ਨਿਕਲੇ ਤਾਂ ਫੇਰ ਹੀ ਫਾਇਦਾ, ਵੀ ਗਾਂਹ ਤੋਂ ਅੱਗੇ ਤੋਂ ਇੱਦਾਂ ਦਾ ਰੌਲਾ ਨਾ ਹੀ ਜਿਹੜਾ ਉਹ ਪਵੇ। ਅਗਲੀ ਜਾਂਦੇ-ਜਾਂਦੇ ਜਿਹੜੀ ਖਬਰ ਕਰਕੇ ਜਾਈਏ, ਰੀਸੈਂਟਲੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਵੀ ਡਿਊਟੀ ਦੇ ਉੱਤੇ ਜਿਹੜੇ ਮੌਜੂਦ ਕੁਛ ਪੁਲਿਸ ਕਰਮਚਾਰੀ ਤੇ ਕੁਛ ਆਰਮੀ ਵਾਲੇ ਰਾਮਨਾਮੀ ਦਾ ਜਿਹੜਾ ਜਿੱਥੇ ਜਲੂਸ ਲੰਘ ਰਿਹਾ ਸੀਗਾ, ਉਹਦੇ ਵਿੱਚ ਨੱਚ ਰਹੇ ਸੀਗੇ। ਹੁਣ ਉੱਥੇ ਮਸਲਾ ਕਈਆਂ ਨੇ ਉੱਥੇ ਇਹ ਚੱਕ ਲਿਆ ਵੀ ਔਨ ਡਿਊਟੀ ਵਾਲਿਆਂ ਨੂੰ ਇਦਾਂ ਜਿਹੜਾ ਉਹ ਨਹੀਂ ਜਿਹੜਾ ਉਹ ਕਰਨਾ ਚਾਹੀਦਾ। ਉਸ ਦੇ ਵਿੱਚ ਮਸਲਾ ਇਸ ਲਈ ਚੱਕਿਆ ਵੀ ਚਲੋ ਜੇ ਕਿਸੇ ਦਾ ਕੋਈ ਧਰਮ ਆ, ਜੇ ਉਹ ਕਰਦਾ ਵੀ ਆ, ਕਿਸੇ ਨੂੰ ਕੋਈ ਏਡੀ ਪ੍ਰੋਬਲਮ ਨਹੀਂ, ਪਰ ਪ੍ਰੋਬਲਮ ਉਦੋਂ ਆਉਂਦੀ ਆ, ਸਵਾਲ ਉਦੋਂ ਖੜ੍ਹਦੇ ਆ ਵੀ ਜਦੋਂ ਇਸੇ ਤਰੀਕੇ ਦੇ ਨਾਲ ਜੇ ਕੋਈ ਹੋਰ ਧਰਮ ਦਾ ਆਪਣੇ ਇਸ ਦੇ ਵਿੱਚ ਕਰੇ, ਤਾਂ ਉਦੋਂ ਫਿਰ ਥੱਲੇ ਗੱਲਾਂ ਜਿਹੜੀਆਂ ਉਹ ਚੱਲਦੀਆਂ ਵੀ ਇਹਨਾਂ ਨੂੰ ਤਾਂ ਡਿਊਟੀ ਦੇ ਵਿੱਚ ਇਦਾਂ ਦੀ ਚੀਜ਼ ਕਰਨੀ ਨਹੀਂ ਚਾਹੀਦੀ। ਪਰ ਹੁਣ ਜਿਹੜੀ ਚੀਜ਼ ਉੱਥੇ ਵਾਪਰੀ ਆ, ਉਹਨਾਂ ਨੇ ਉਸ ਦੇ ਉੱਤੇ ਕੋਈ ਪ੍ਰਸ਼ਨ ਚਿੰਨ੍ਹ ਨਹੀਂ ਚੁੱਕੇ। ਇਸੇ ਤਰੀਕੇ ਦੀ ਇੱਕ ਕਹਾਣੀ ਯੂਪੀ ਦੇ ਇੱਕ ਮੁਸਲਿਮ ਪੁਲਿਸ ਵਾਲੇ ਦੀ ਆ ਰਹੀ ਆ। ਕਹਿੰਦੇ ਵੀ ਉਸ ਨੂੰ ਦਾੜੀ ਰੱਖਣ ਦੇ ਕਰਕੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ। 1994 ਤੋਂ ਜਿਹੜਾ ਆ ਅਲੀ ਨਾਮ ਦਾ ਇੰਸਤਾਰ ਅਲੀ ਜਿਹੜਾ ਆ, ਉਹ ਕਹਿੰਦੇ ਵੀ ਉਹਨੇ ਦਾੜੀ ਰੱਖੀ ਆ, ਪਰ ਪਿਛਲੇ ਸਾਲ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ। ਕਹਿੰਦਾ ਵੀ ਤੂੰ ਪਰਮਿਸ਼ਨ ਨਹੀਂ ਲਈ ਦਾੜੀ ਰੱਖਣ ਦੀ। ਹੁਣ ਕਹਿੰਦੇ ਵੀ ਔਨ ਡਿਊਟੀ ਤੂੰ ਇਹ ਚੀਜ਼ ਕਰ ਨਹੀਂ ਸਕਦਾ, ਤੁਹਾਨੂੰ ਤੋਂ ਪਰਮਿਸ਼ਨ ਲੈਣੀ ਪੈਣੀ ਆ। ਪਰ ਦੂਜੇ ਪਾਸੇ ਜੋ ਆਪਾਂ ਦੇਖ ਰਹੇ ਹਾਂ ਵੀ ਜਿਨ੍ਹਾਂ ਦੇ ਹੱਥ ਦੇ ਵਿੱਚ ਲਾ ਇਨਫੋਰਸਮੈਂਟ ਆ,
ਲਾ ਐਂਡ ਆਰਡਰ ਜਿਨ੍ਹਾਂ ਦੇ ਹੱਥ ਦੇ ਵਿੱਚ ਆ, ਜੇ ਉਹ ਕਿਸੇ ਇੱਕ ਖਾਸ ਧਰਮ ਤੋਂ ਆਉਂਦੇ ਆ ਤਾਂ ਉਹਨਾਂ ਨੂੰ ਫਿਰ ਉਦੋਂ ਸਭ ਕੁਝ ਮਾਫ ਕਰ ਦਿੱਤਾ ਜਾਂਦਾ ਆ। ਸੋ ਇਹ ਜਿਹੜੀ ਦੋਹਰੀ ਤਰੀਕੇ ਦੇ ਨਾਲ ਜਿਹੜਾ ਉਹ ਚੱਲਣਾ ਆ, ਉਹ ਜਿਹੜੀ ਕਹਿੰਦੇ ਆ ਵੀ ਇੱਕ ਡਿਫਰੈਂਟ ਜਿਹੜੀ ਗੱਲ ਆ ਉਹ ਆਪਣੇ ਸਾਹਮਣੇ ਨਜ਼ਰ ਆ ਰਹੀ ਆ। ਸੋ ਜੇ ਕੋਈ ਹੋਰ ਕਰਦਾ ਆ ਤਾਂ ਫਿਰ ਮੁਸ਼ਕਿਲ ਆ, ਜੇ ਕੋਈ ਖਾਸ ਇੱਕ ਵਰਗ ਦੀ ਹੁੰਦੀ ਹੈ ਤਾਂ ਫਿਰ ਉਹਨਾਂ ਨੂੰ ਕੋਈ ਮੁਸ਼ਕਿਲ ਨਹੀਂ ਆ। ਹਾਂ, ਜੇ ਰੋਕਣਾ ਫਿਰ ਸਾਰਿਆਂ ਨੂੰ ਰੋਕੋ, ਤੇ ਜੇ ਖੋਲ੍ਹਣਾ ਤਾਂ ਫਿਰ ਸਾਰਿਆਂ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ। ਫਿਰ ਇਹ ਵਿੱਚ ਵਿਚਾਲੇ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਵੀ ਇਦਾਂ ਨਹੀਂ ਤੇ ਇਦਾਂ। ਅਸੀਂ ਨਹੀਂ ਕਹਿੰਦੇ ਵੀ ਤੁਸੀਂ ਆਪਣੇ ਧਰਮ ਨੂੰ ਨਾ ਮੰਨੋ ਜਾਂ ਇਦਾਂ ਨਾ ਕਰੋ ਜਾਂ ਉਹ ਨਾ ਕਰੋ। ਉਹ ਤੁਹਾਡਾ ਆਪਣਾ ਧਰਮ ਆ, ਤੁਸੀਂ ਜ਼ਰੂਰ ਨਿਭਾਓ, ਜਿੱਦਾਂ ਕਰਦੇ ਆ ਉਹ ਤੁਸੀਂ ਕਰੋ, ਪਰ ਇਹ ਆ ਵੀ ਫਿਰ ਰੋਕੋ, ਕਿਸੇ ਨੂੰ ਨਾ ਰੋਕੋ। ਜੇ ਮੁਸਲਿਮ, ਸਿੱਖ ਜਾਂ ਕੋਈ ਵੀ ਹੋਰ ਧਰਮ ਦਾ ਆ, ਉਹਨੂੰ ਵੀ ਫਿਰ ਓਨੀ ਹੀ ਖੁੱਲ੍ਹ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ। ਫਿਰ ਉਹਦੇ 'ਤੇ ਵੀ ਕੋਈ ਇੱਦਾਂ ਦੇ ਸਵਾਲ ਜਿਹੜੇ ਉਹ ਨਾ ਹੋਣ। ਪਰ ਇਹ ਆਪਾਂ ਨੂੰ ਪਤਾ ਆ ਵੀ ਉੱਥੇ ਖਾਸ ਤਰੀਕੇ ਦੇ ਨਾਲ ਕਿਸ ਹਿਸਾਬ ਦੇ ਨਾਲ ਜਿਹੜੀਆਂ ਚੀਜ਼ਾਂ ਆ ਲੋਕਾਂ ਨੂੰ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ, ਕਿਵੇਂ ਜਿਹੜਾ ਆ ਉਹ ਆਉਂਦਾ ਹੈਗਾ ਆ। ਹੁਣ ਇਸੇ ਤਰੀਕੇ ਦੇ ਨਾਲ ਰਾਮ ਨੌਮੀ ਦੇ ਮੌਕੇ ਦੇ ਉੱਤੇ ਹਿੰਦੂ ਮਹਾਂਸਭਾ ਦੇ ਜਿਹੜੇ ਕੁਝ ਬੰਦੇ ਉਹਨਾਂ ਨੇ ਫੜੇ ਨੇ, ਉਹਨਾਂ ਨੇ ਜਾਣ-ਬੁੱਝ ਕੇ ਆਪ ਹਿੰਦੂਆਂ ਦਾ ਨਾਸ਼ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਸਿੱਟੇ ਜਿੱਥੇ ਉਹਨਾਂ ਨੂੰ ਪਤਾ ਵੀ ਹਿੰਸਾ ਹੋ ਸਕਦੀ ਆ। ਕਹਿੰਦੇ ਵੀ ਉਹਨਾਂ ਦਾ ਮਕਸਦ ਇਹ ਸੀਗਾ ਵੀ ਹਿੰਦੂ ਜਿਹੜੀ ਜਿਹਨਾਂ ਨੂੰ ਪਵਿੱਤਰ ਜਾਨਵਰ ਮੰਨਦੇ ਨੇ ਗਾਂ ਨੂੰ, ਵੀ ਉਸ ਨੂੰ ਮਾਰ ਕੇ ਉਹ ਮੁਸਲਿਮ ਲੋਕਾਂ ਦੇ ਉੱਤੇ ਉਹਨਾਂ ਨੇ ਦੋਸ਼ ਲਾਉਣੇ ਸੀਗੇ, ਕਿਉਂਕਿ ਉਹਨਾਂ ਦੇ ਨਾਲ ਇਹਨਾਂ ਦੀ ਕੋਈ ਰੰਜਿਸ਼ ਚੱਲਦੀ ਸੀ ਪੁਰਾਣੀ, ਤਾਂ ਜੋ ਉਹਨਾਂ ਨੂੰ ਕੁੱਟਮਾਰ ਹੋ ਕੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ। ਸੋ ਸਲੌਟਰ ਆਪ ਕਰਨਾ, ਦੋਸ਼ ਕਿਸੇ ਤੇ ਲਾਉਣਾ, ਮਰਵਾਉਣਾ ਜਿਹੜਾ ਉਸ ਨੂੰ ਕਿਸੇ ਪਾਸੇ ਨੂੰ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉੱਥੇ ਚੱਲ ਰਹੀਆਂ ਆ। ਸੋ ਦੇਖੋ ਆਪਾਂ ਅੱਗੇ ਕੀ ਜਿਹੜਾ ਉਹ ਬਣਦਾ ਹੈ, ਬਹੁਤ ਧਿਆਨ ਦੇ ਨਾਲ ਉੱਥੇ ਚੱਲਣ ਦੀ ਲੋੜ ਆ ਵੀ ਕਿਸ ਤਰੀਕੇ ਦੇ ਨਾਲ ਇਸ ਪੂਰੇ ਪ੍ਰਕਰਨ ਨੂੰ, ਪੂਰੀਆਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਵਰਤਿਆ ਜਾਂਦਾ ਹੁੰਦਾ ਆ। ਤੇ ਇੱਥੇ ਤਾਂ ਹੁਣ ਕੋਈ ਦੋ ਰਾਵਾਂ ਤਾਂ ਉਸ ਦੇ ਵਿੱਚ ਰਹਿ ਨਹੀਂ ਗਈਆਂ ਵੀ ਕਿਸ ਤਰੀਕੇ ਦੇ ਨਾਲ ਅਜਿਹੀਆਂ ਚੀਜ਼ਾਂ ਦੇ ਵਿੱਚ ਵਿਤਕਰਾ ਜਿਹੜਾ ਉਹ ਹੁੰਦਾ ਆ। ਇਹ ਚੰਗੀ ਗੱਲ ਆ ਵੀ ਇਸ ਵਾਰ ਪ੍ਰਸ਼ਾਸਨ ਨੇ ਪਹਿਲ ਕਦਮੀ ਕਰਤੇ, ਇਹਨਾਂ ਨੂੰ ਫੜ ਲਿਆ ਆ, ਗ੍ਰਿਫਤਾਰ ਜਿਹੜਾ ਉਹ ਕਰ ਲਿਆ ਆ। ਨਹੀਂ ਤਾਂ ਇਹਨਾਂ ਦੀ ਇਸ ਰੰਜਿਸ਼ ਦਾ ਬਦਲਾ ਲੈਣ ਦੇ ਖਾਤਰ ਉੱਥੇ ਕੀ ਪਤਾ ਉੱਥੇ ਦੰਗਾ ਫਸਾਦ ਹੀ ਜਿਹੜਾ ਉਹ ਨਾ ਉੱਥੇ ਕਰਵਾ ਦਿੰਦੇ। ਕਿੰਨੇ ਜਿਹੜੇ ਹੁਣ ਤੱਕ ਖਾਸ ਕਰਕੇ ਕੰਮ ਕਰਨ ਵਾਲੇ ਜਿਹੜੇ ਲੋਕ ਆ, ਜਿਹੜੇ ਜਿਨ੍ਹਾਂ ਦਾ ਕੰਮ ਹੀ ਇਦਾਂ ਦੀ ਚੀਜ਼ ਦਾ ਢੋਆ ਢੁਆਈ ਜਿਹੜੀ ਕਰਨੀ ਸੀ, ਉਹਨਾਂ ਨੂੰ ਕੁੱਟ-ਕੁੱਟ ਕੇ ਜਿਹੜਾ ਉਹ ਮਾਰ ਦਿੱਤਾ ਗਿਆ। ਵੀਡੀਓਜ਼ ਬਹੁਤ ਵਾਇਰਲ ਜਿਹੜੀਆਂ ਆਪਾਂ ਉੱਥੇ ਹੁੰਦੀਆਂ ਦੇਖੀਆਂ ਵੀ ਜਾਣ-ਬੁੱਝ ਕੇ ਟਰੱਕਾਂ ਨੂੰ, ਗੱਡੀਆਂ ਨੂੰ ਉਹ ਚੈੱਕ ਕਰ ਰਹੇ ਸੀ, ਦੇਖ ਰਹੇ ਸੀਗੇ ਵੀ ਭਾਈ ਇਹਦੇ ਵਿੱਚ ਕੋਈ ਅਜਿਹੀ ਚੀਜ਼ ਤਾਂ ਨਹੀਂ ਇਹਨਾਂ ਨੇ ਜਿਹੜੀ ਉਹ ਪਾਈ, ਕਿਉਂਕਿ ਲੱਭ ਰਹੇ ਸੀਗੇ ਵੀ ਅਸੀਂ ਦੰਗਾ ਫਸਾਦ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਰੀਏ। ਲੋਕਾਂ ਦੇ ਮਨਾਂ ਦੇ ਵਿੱਚ ਇੰਨੀ ਨਫ਼ਰਤ, ਇੰਨੀ ਹਿੰਸਾ ਜਿਹੜੀ ਉਹ ਹੋਊਗੀ ਤਾਂ ਖਾਸ ਕਰਕੇ ਜਦੋਂ ਮੈਜੋਰਟੀ ਦੀ ਮਨ ਦੇ ਵਿੱਚ, ਤਾਂ ਉਸ ਦੇ ਨਤੀਜੇ ਜਿਹੜੇ ਉਹ ਮਾੜੇ ਨਿਕਲਣਗੇ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮਿਲਾਂਗੇ ਆਪਾਂ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ। ਮੇਰੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।